ਇੰਡੋਜ਼ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੇਰੇ ਵੱਲੋਂ ਜਾਣੀ ਕਿ ਅਜੇਪਾਲ ਸਿੰਘ ਵੱਲੋਂ ਸਵਾਗਤ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਹਰਜੀਤ ਸਿੰਘ ਲਸਾੜਾ ਜੀ, ਸੂਬਾ ਕੁਈਨਜ਼ਲੈਂਡ ਤੋਂ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ। ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ ਅਤੇ ਫਿਰ ਕਰਾਂਗੇ ਆਪਾਂ ਗੱਲਾਂ ਬਾਤਾਂ। ਲਸਾੜਾ ਸਾਹਿਬ, ਸਵਾਗਤ ਹੈ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਹੋਰ ਸੁਣਾਓ, ਠੀਕ ਠਾਕ ਹੋ? ਹਾਂਜੀ, ਬਹੁਤ ਵਧੀਆ ਜੀ, ਚੜ੍ਹਦੀ ਕਲਾ। ਖੈਰ, ਤੁਹਾਡੀ ਸਮਾਈਲ ਬਹੁਤ ਘੈਂਟ ਹੈ, ਮਤਲਬ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਹੋ, ਹੱਸਦੇ ਰਹਿੰਦੇ ਹੋ। ਮੇਰੇ ਖਿਆਲ ਹੱਸਦੇ ਰਹੀਏ ਤਾਂ ਚੰਗਾ ਆ। ਠੀਕ ਹੈ, ਮੈਨੂੰ ਲੱਗਾ ਕਿ ਸ਼ਰਮਾ ਗਏ ਤੁਸੀਂ। ਠੀਕ ਹੈ, ਨਹੀਂ ਵੈਸੇ ਤਾਂ ਖੈਰ ਬੰਦੇ ਨੂੰ ਹਮੇਸ਼ਾ ਖੁਸ਼ ਹੀ ਰਹਿਣਾ ਚਾਹੀਦਾ ਹੈ ਨਾ ਜੀ। ਠੀਕ ਹੈ। ਅਤੇ ਆਪਾਂ ਅੱਜ ਲਸਾੜਾ ਸਾਹਿਬ ਕਰਦੇ ਹਾਂ ਗੱਲਬਾਤ ਕੁਝ ਕੁ ਪੰਜਾਬ ਦੇ ਮੁੱਦਿਆਂ 'ਤੇ ਅਤੇ ਕੁਝ ਕੁ ਆਪਾਂ ਇੰਟਰਨੈਸ਼ਨਲ ਮੁੱਦਿਆਂ 'ਤੇ। ਅਤੇ ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲਬਾਤ ਕਰਨੀ ਚਾਹੁੰਦਾ ਹਾਂ, ਜਿਹੜਾ ਕਿ ਹਰਿਆਣੇ ਵਾਲੇ ਚੰਡੀਗੜ੍ਹ ਮੰਗ ਰਹੇ ਨੇ ਪੰਜਾਬ ਤੋਂ। ਜੀ ਠੀਕ ਹੈ। ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਨਾਇਬ ਸਿੰਘ ਸੈਣੀ ਆ ਜੀ, ਅਤੇ ਉਹਨਾਂ ਦੇ ਕੈਬਨਿਟ ਮੰਤਰੀ ਅਨਿਲ ਵਿਜ ਜੀ ਜੀ, ਉਹ ਕਹਿ ਰਹੇ ਨੇ ਕਿ ਚੰਡੀਗੜ੍ਹ ਸਾਡਾ ਹੈ ਜੀ, ਅਤੇ ਪੰਜਾਬ ਵਾਲੇ ਕਹਿ ਰਹੇ ਨੇ ਕਿ ਚੰਡੀਗੜ੍ਹ ਸਾਡਾ ਹੈ। ਜੀ ਜੀ, ਜਿਹੜੇ ਪੰਜਾਬ ਦੇ ਆਪਣੇ ਰਾਜਪਾਲ ਨੇ ਗੁਲਾਬ ਚੰਦ ਕਟਾਰੀਆ, ਜੀ, ਉਹ ਕਹਿ ਰਹੇ ਕਿ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ, ਹਰਿਆਣੇ ਨੇ ਕੋਈ ਜ਼ਮੀਨ ਨਹੀਂ ਦਿੱਤੀ ਚੰਡੀਗੜ੍ਹ ਨੂੰ। ਜੀ, ਕਿਆ ਮਸਲਾ, ਕਿਆ ਲੋਚਾ ਇਹਦੇ ਵਿੱਚ ਸਾਰਾ? ਜੀ ਅਜੇਪਾਲ ਜੀ, ਇਸ ਵਿਸ਼ੇ ਦੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਮਰਹੂਮ ਆਪਣੇ ਕੋਲ ਸਿੱਧੂ ਮੂਸੇਵਾਲੇ ਦਾ ਗੀਤ ਸੀਗਾ ਵੀ ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ। ਜੀ ਜੀ ਜੀ। ਇਹ ਬਸ ਉਹੀ ਮੁੱਦੇ ਨੇ, ਕਈ ਸਾਲਾਂ ਤੋਂ ਲਟਕੇ ਹੋਏ ਆ। ਜਿਹਦਾ ਧੱਕਾ ਚੱਲੀ ਜਾਂਦਾ ਉਹ ਉਸ ਹਿਸਾਬ ਨਾਲ ਫਿਰ ਧੱਕਾ ਕਰੀ ਜਾਂਦਾ ਆ। ਕਹਿ ਲਓ ਕਿ ਤਕੜਾ ਮਾੜੇ ਦੇ ਉੱਪਰ ਜ਼ੋਰ ਪਾਈ ਜਾਂਦੇ ਆ। ਜੀ। ਸਾਡੀ ਸਿਆਸਤ ਅਤੇ ਸਾਡਾ ਜਿਹੜਾ ਸੂਬੇ ਦਾ ਤਾਣਾ ਬਾਣਾ ਆ ਉਹ ਕੁਝ ਮਾੜਾ ਹੋਇਆ, ਜਿਹਦੇ ਕਰਕੇ ਸਾਰੇ ਧੱਕੇ ਸਹਿਣੇ ਪੈਂਦੇ ਆ। ਜੀ ਜੀ। ਖੈਰ ਚਲੋ, ਆਪਾਂ ਹੁਣ ਤੇ ਇਸ ਧੱਕੇ ਤੋਂ ਬਾਹਰ ਨਿਕਲਦੇ ਹਾਂ। ਹਾਂਜੀ। ਪਹਿਲੀ ਗੱਲ ਤਾਂ ਇਹ ਕਰੀਏ ਕਿ ਜਿਹੜਾ ਸਾਡੇ ਕੋਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਦਾ ਬਿਆਨ ਆਇਆ, ਉਹਨਾਂ ਨੇ ਇੱਕ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਆਪਣੇ ਬਿਆਨ ਦੇ ਵਿੱਚ, ਕਹਿੰਦੇ ਵੀ ਚੰਡੀਗੜ੍ਹ ਵਿੱਚ ਹਰਿਆਣੇ ਨੂੰ ਕੋਈ ਜ਼ਮੀਨ ਅਲਾਟ ਨਹੀਂ ਹੋਈ ਆ। ਜੀ। ਲੇਕਿਨ ਇਸ ਬਿਆਨ ਤੋਂ ਬਾਅਦ ਵੀ ਇਹ ਮੁੱਦਾ ਹਜੇ ਵੀ ਚਰਚਾ ਦੇ ਵਿੱਚ ਹੈ, ਕਿਉਂਕਿ ਇਸ ਬਿਆਨ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ, ਜਿੱਦਾਂ ਤੁਸੀਂ ਕਿਹਾ ਵੀ ਨਾਇਬ ਸੈਣੀ ਹੋਣੀ ਅਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਫਿਰ ਦੁਬਾਰਾ ਕੁਝ ਟਿੱਪਣੀਆਂ ਨਾਲ ਦੁਹਰਾਇਆ। ਜੀ। ਸੋ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਬਿਆਨ ਦੇ ਨਾਲ। ਜੀ। ਉਹਨਾਂ ਨੇ ਕਿਹਾ ਵੀ ਰਾਜਪਾਲ ਕੋਲ ਹਰਿਆਣਾ ਸਰਕਾਰ ਨੇ ਇੱਕ ਮਤਾ ਭੇਜਿਆ ਸੀਗਾ। ਜੀ। ਸੋ ਥੋੜ੍ਹਾ ਜਿਹਾ ਨਾ ਇਹਦੇ ਵਿੱਚ ਇੱਕ ਲੋਚਾ ਆ, ਜਿਹੜਾ ਕਹਿ ਲਓ ਵੀ ਖਬਰਾਂ ਦੇ ਵਿੱਚ ਛੁਪਿਆ ਰਹਿ ਗਿਆ, ਅਤੇ ਕੁਛ ਕਹਿ ਲਓ ਵੀ ਸਰਕਾਰਾਂ ਨੇ ਲਪੇਟ ਕੇ ਉਹ ਚੀਜ਼ ਹੁੰਦੀ ਨਾ, ਗੋਲੀ ਲਪੇਟ ਕੇ ਦੇ ਦਿਓ, ਬਾਅਦ 'ਚ ਪਤਾ ਲੱਗੇ ਵੀ ਉਹ ਖੰਡ ਵਾਲੀ ਸੀ, ਗੁੜ ਵਾਲੀ ਸੀਗੀ। ਹਾਂਜੀ ਹਾਂਜੀ। ਵੈਸੇ ਤਾਂ ਹੁੰਦੇ ਵਿੱਚ ਲੋਚੇ ਤਾਂ ਹੁੰਦੇ ਹੀ ਆ, ਪਰ ਇਹ ਸਰਕਾਰਾਂ ਉਹਨਾਂ ਨੂੰ ਸਾਹਮਣੇ ਨਹੀਂ ਆਉਣ ਦਿੰਦੀਆਂ। ਕਈ ਮੁੱਦੇ ਇੱਦਾਂ ਦੇ ਨਹੀਂ ਹੁੰਦੇ, ਜਿਵੇਂ ਕਹਿੰਦੇ ਜਦੋਂ ਕੋਈ ਵੋਟਾਂ ਆਉਂਦੀਆਂ, ਇਲੈਕਸ਼ਨ ਆਉਂਦੇ, ਉਹਨਾਂ ਨੂੰ ਮੁੱਦਿਆਂ ਨੂੰ ਕੱਢ ਲਿਆ ਜਾਂਦਾ, ਫਿਰ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ। ਪਰ ਹੁਣ ਤਾਂ ਖੈਰ ਕੋਈ ਇਲੈਕਸ਼ਨ ਵੀ ਨਹੀਂ ਹੈਗਾ, ਅਤੇ ਇਹ ਚੰਡੀਗੜ੍ਹ ਦਾ ਮਤਲਬ ਮੁੱਦਾ, ਪਾਣੀਆਂ ਦਾ ਮੁੱਦਾ ਹਮੇਸ਼ਾ ਜਦੋਂ ਕਿ ਵੋਟਾਂ ਆਉਣੀਆਂ ਹੁੰਦੀਆਂ ਉਦੋਂ ਕਿ ਚੱਲਦੇ ਹੁੰਦੇ ਆ। ਜਿਮਨੀ ਚੋਣਾਂ ਮੂਹਰੇ ਫਸੀਆਂ ਹੋਈਆਂ ਨਾ, ਇਹ ਮੁੱਦੇ ਇਸ ਕਰਕੇ ਉਠਾਏ ਜਾਂਦੇ ਆ ਕਿ ਚਲੋ ਇਹਦੇ ਵਿੱਚ ਕੁਛ ਨਾ ਕੁਛ ਲੱਭ ਜਾਵੇ। ਜੀ ਜੀ ਜੀ। ਸੋ ਹਰਪਾਲ ਚੀਮਾ ਨੇ ਕਿਹਾ ਵੀ ਰਾਜਪਾਲ ਦੇ ਕੋਲ ਜਿਹੜੀ ਹਰਿਆਣਾ ਦੀ ਸਰਕਾਰ ਸੀ ਉਹਨੇ ਮਤਾ ਭੇਜਿਆ, ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਸਾਨੂੰ ਨਾ 10 ਏਕੜ ਜ਼ਮੀਨ ਦੇ ਦਿਓ ਚੰਡੀਗੜ੍ਹ ਦੇ ਵਿੱਚ। ਅੱਛਾ, ਠੀਕ ਹੈ ਜੀ। ਅਤੇ ਨਾਲੇ ਇਹ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਇਹਦੇ ਬਦਲੇ ਨਾ ਪੰਚਕੂਲਾ ਦੇ ਵਿੱਚ 12 ਏਕੜ ਜ਼ਮੀਨ ਦੇ ਦਿਆਂਗੇ। ਠੀਕ ਹੈ। ਹੁਣ ਮੈਂ ਕਿਹਾ ਨਾ ਵੀ ਕਈ ਵਾਰ ਟੌਫੀ ਦੇ ਦਿੱਤੀ ਜਾਂਦੀ ਹੈ, ਲੇਕਿਨ ਪਤਾ ਨਹੀਂ ਹੁੰਦਾ ਉਹ 'ਚ ਉਹ ਗੁੜ ਦੇ ਵਾਲੀ ਹੈ ਕਿ ਖੰਡ ਵਾਲੀ ਆ। ਹੁਣ ਇਹਦੇ ਵਿੱਚ ਮਕਸਦ ਕੀ ਸੀ ਇਹ ਚੀਜ਼ ਨੂੰ ਮੰਗਣ ਦਾ, ਕਿ ਤੁਸੀਂ ਜ਼ਮੀਨ ਦੇ ਬਦਲੇ ਜ਼ਮੀਨ ਦੀ ਗੱਲ ਕਰ ਰਹੇ ਹੋ ਕਿ ਸਾਨੂੰ ਇੰਨੀ ਦੇ ਦਿਓ, ਅਸੀਂ 2 ਏਕੜ ਤੁਹਾਨੂੰ ਫਾਲਤੂ ਦੇ ਦਾਂਗੇ ਆਪਣੇ ਵਾਲੇ ਪਾਸਿਓਂ। ਲੇਕਿਨ ਇਹਦੇ ਵਿੱਚ ਜਿਹੜਾ ਮਕਸਦ ਸੀਗਾ ਉਹ ਲਿਖਿਆ ਨਹੀਂ ਹੋਇਆ। ਓਕੇ। ਹੁਣ ਇਹ ਤੋਂ ਪਹਿਲੀ ਗੱਲ ਤਾਂ ਸਪਸ਼ਟ ਹੋ ਜਾਂਦੀ ਆ ਕਿ ਹਰਿਆਣੇ ਦਾ ਮਕਸਦ ਸੀਗਾ ਵੀ ਚੰਡੀਗੜ੍ਹ ਦੇ ਵਿੱਚ ਜ਼ਮੀਨ ਅਲਾਟ ਕਰਵਾ ਲਈ ਜਾਵੇ, ਰਾਜਪਾਲ ਲਵਾਂ ਆ, ਅਤੇ ਉੱਥੇ ਅਸੀਂ ਆਪਣੀ ਵਿਧਾਨ ਸਭਾ ਵਾਲਾ ਪੈਂਤੜਾ ਮਾਰ ਦਈਏ, ਵਿਧਾਨ ਸਭਾ ਠੋਕ ਦਈਏ। ਠੀਕ ਹੈ। ਸੋ ਇਹਦਾ ਫਿਰ ਥੋੜ੍ਹਾ ਰੋਸਾ ਹੋਇਆ, ਪੂਰੇ ਆਪਣੇ ਵਿਰੋਧੀ ਪਾਰਟੀਆਂ ਦੇ ਵਿੱਚ ਵੀ ਹੋਇਆ। ਸੂਬਾ ਸਰਕਾਰ ਨੇ ਵੀ ਥੋੜ੍ਹਾ ਜਿਹਾ ਤਕੜਾ ਐਕਸ਼ਨ ਲਿਆ, ਅਤੇ ਪੰਜਾਬ ਦੇ ਰਾਜਪਾਲ ਨੇ ਫਿਰ ਉਦੋਂ ਬਿਆਨ ਦਿੱਤਾ ਕਿ ਦੇਖੋ ਇਹ ਜੋ ਵੀ ਚਰਚਾਵਾਂ ਹੋ ਰਹੀਆਂ ਉੱਧਰਲੇ ਸੂਬੇ 'ਤੇ ਹੋ ਰਹੀਆਂ, ਸਾਡੇ ਸੂਬੇ 'ਤੇ ਹੋ ਰਹੀਆਂ, ਵੀ ਇਹਨੂੰ ਬੰਦ ਕਰੋ। ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਅਜੇ ਤੱਕ ਕੋਈ ਜ਼ਮੀਨ ਅਲਾਟ ਨਹੀਂ ਹੋਈ, ਮੇਰੇ ਕੋਈ ਨੋਟਿਸ ਦੇ ਵਿੱਚ ਨਹੀਂ ਹੈਗਾ। ਜੀ। ਲੇਕਿਨ ਹਰਿਆਣੇ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਨਿਲ ਵਿਜ ਹੋਣੀ, ਉਹਨਾਂ ਨੇ ਇਸ ਬਿਆਨ ਤੋਂ ਬਾਅਦ ਵੀ ਸੂਬਾ ਆਪਣੇ ਮੁਖੀ ਭਗਵੰਤ ਮਾਨ ਨੂੰ ਕਹਿ ਲਓ ਕਿ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ। ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਵੀ ਚੰਡੀਗੜ੍ਹ ਦੇ ਉੱਤੇ ਸਾਡਾ ਆਪਣਾ ਹੱਕ ਆ, ਹੱਕ ਜਤਾਇਆ। ਹੁਣ ਹੱਕ ਕਿਹੜੀ ਗੱਲ ਤੋਂ ਜਤਾ ਰਹੇ ਆ, ਇਹ ਇੱਕ ਵੱਖਰਾ ਮੁੱਦਾ ਆ। ਹੱਕ ਵੈਸੇ ਜਿਸ ਹਿਸਾਬ ਨਾਲ ਜਤਾ ਰਹੇ ਆ ਉਹ ਵੈਸੇ ਬਣਦਾ ਨਹੀਂ ਹੈਗਾ, ਕਿਉਂਕਿ ਜਿਹੜੇ ਸੂਬੇ ਦੇ ਵਿੱਚ ਤੁਸੀਂ ਟੁੱਟ ਕੇ ਬਣੇ ਹੋ, ਜੇ ਉਸ ਸੂਬੇ ਦੇ ਵਿੱਚ ਪਹਿਲਾਂ ਲਿਖਤ ਦੇ ਵਿੱਚ ਇਹ ਆਇਆ ਕਿ ਚਲੋ 5 ਸਾਲ ਤੁਸੀਂ ਕੰਮ ਕਰ ਲਿਓ, ਬਾਅਦ 'ਚ ਆਪਣੀ ਬਣਾ ਲਿਓ, ਫਿਰ ਤੁਸੀਂ ਆਪਣੀ ਜਗ੍ਹਾ ਦੇ ਵਿੱਚ ਜਾ ਕੇ ਬਣਾਓਗੇ ਕਿ ਉਹਨਾਂ ਦੇ ਸੂਬੇ 'ਚ ਹੁਣ ਤੁਸੀਂ ਜ਼ਮੀਨ ਵੰਡੀ ਜਾਣੀ ਆ।
ਸੋ ਫਿਰ ਵੀ ਚਲੋ ਹੱਕ ਜਤਾ ਰਹੇ ਆ, ਤੇ ਨਾਲ ਹੀ ਨਾਲ ਉਹਨਾਂ ਨੇ ਥੋੜ੍ਹਾ ਜਿਹਾ ਇਹ ਜਤਾਤਾ ਕਿ ਤੁਸੀਂ SVL ਦਾ ਮੁੱਦਾ ਵੀ ਖਰਾਬ ਕੀਤਾ, ਪਾਣੀ ਸਾਡਾ ਬੰਦ ਕਰ ਦਿੱਤਾ ਆ, ਤੇ ਹੁਣ ਤੁਸੀਂ ਸਾਡੀ ਵਿਧਾਨ ਸਭਾ ਦੇ ਉੱਪਰ ਰੋਕ ਪਾ ਰਹੇ ਹੋ, ਸਾਡੇ ਤੋਂ ਇੱਕ ਤਰੀਕੇ ਨਾਲ ਖੋਹ ਰਹੇ ਹੋ। ਹੁਣ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜੀ ਇਹ ਤਰਾਸਦੀ ਚੱਲ ਰਹੀ ਆ, ਜੇ ਇਹਦੇ ਉੱਪਰ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਵਿਧਾਨ ਸਭਾ ਦਾ ਕਿੰਨਾ ਹਿੱਸਾ ਪੰਜਾਬ ਦੇ ਕੋਲ ਆ, ਆਪਾਂ ਕਹਿੰਦੇ ਵੀ ਸਾਡੀ ਇੱਕੋ ਹੀ ਵਿਧਾਨ ਸਭਾ ਆ, ਵਿੱਚੇ ਹਰਿਆਣੇ ਵਾਲੇ ਉਹਨੂੰ ਵਰਤੀ ਜਾਂਦੇ, ਵਿੱਚੇ ਪੰਜਾਬ ਵਾਲੇ ਵਰਤੀ ਜਾਂਦੇ ਆ, ਇਹ ਵੀ ਥੋੜਾ ਸਮਝਣ ਵਾਲੀ ਲੋੜ ਆ। 1966 ਦੇ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਵਿਧਾਨ ਸਭਾ ਦੇ 2 ਹਿੱਸੇ ਬਣਾਏ ਗਏ ਸੀਗੇ। ਬਾਲੇ ਤੁਸੀਂ ਕਹਿੰਦੇ ਇਹ ਸਮਝਣ ਵਾਲੀ ਗੱਲ, ਪਰ ਲੀਡਰ ਸਮਝ ਲੱਗਣ ਕਿੱਥੇ ਦਿੰਦੇ ਕਿਸੇ ਦੇ। ਸੋ ਚਲੋ ਜਿਹੜੀ ਆਮ ਪਬਲਿਕ ਆ, ਖੈਰ ਉਹਨਾਂ ਦੇ ਜ਼ਰੂਰ ਇਹ ਚੀਜ਼ ਸਮਝ ਆਉਣੀ ਚਾਹੀਦੀ ਆ ਕਿ ਅਸਲ 'ਚ ਘੁੰਡੀ ਕਿੱਥੇ ਆ ਤੇ ਉਹਦਾ ਕਿੱਦਾਂ ਇਹ ਨਜਾਇਜ਼ ਫਾਇਦਾ ਉਠਾਉਂਦੇ ਆ। 1966 ਦੇ ਵਿੱਚ ਪੰਜਾਬ ਦੀ ਵੰਡ ਤੋਂ ਪਹਿਲਾਂ ਜਦੋਂ ਹਜੇ ਇਹ ਸੂਬੇ ਵਿੱਚੋਂ ਨਿਕਲ ਕੇ ਗਏ ਨਹੀਂ ਸੀਗੇ, ਇਹਨੇ ਵਿਧਾਨ ਸਭਾ ਦੇ 2 ਹਿੱਸੇ ਬਣਾਏ ਗਏ ਸੀਗੇ। ਪਹਿਲਾ ਹਿੱਸਾ ਹੈਗਾ ਸੀਗਾ ਜਿਹਨੂੰ ਆਪਾਂ ਕਹਿੰਦੇ ਵਿਧਾਨ ਸਭਾ, ਸਾਡੇ ਜ਼ਿਹਨ ਦੇ ਵਿੱਚ ਇਹੀ ਹੁੰਦਾ ਕਿ ਸਾਡੀ ਵਿਧਾਨ ਸਭਾ ਆ। ਦੂਜਾ ਹਿੱਸਾ ਹੈਗਾ ਵਿਧਾਨ ਸਭਾ ਪ੍ਰੀਸ਼ਦ। ਸੋ ਇੱਕੋ ਹੀ ਜਗ੍ਹਾ ਦੇ ਉੱਪਰ 2 ਹਿੱਸੇ, ਵਿਧਾਨ ਸਭਾ ਤੇ ਦੂਜਾ ਹਿੱਸਾ ਵਿਧਾਨ ਸਭਾ ਪ੍ਰੀਸ਼ਦ। 1966 ਦੀ ਜਦੋਂ ਵੰਡ ਹੋ ਗਈ ਆ, ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜਿਹੜਾ ਮੁੱਖ ਵਿਧਾਨ ਸਭਾ ਵਾਲਾ ਹਿੱਸਾ ਆ ਉਹ ਪੰਜਾਬ ਨੂੰ ਅਲਾਟ ਕਰਤਾ ਸੀਗਾ, ਤੇ ਜਿਹੜਾ ਵਿਧਾਨ ਪ੍ਰੀਸ਼ਦ ਵਾਲਾ ਹਿੱਸਾ ਸੀਗਾ ਇਹ ਹਰਿਆਣੇ ਨੂੰ ਅਲਾਟ ਕਰਤਾ। ਹੁਣ ਇੱਥੇ ਸੋਚਣ ਵਾਲੀ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਵਾਲਾ ਹਿੱਸਾ ਸੀ ਨਾ ਮੁੱਖ, ਉਹ ਹੈਗਾ ਵੱਡਾ, ਉਹਨੂੰ ਆਪਾਂ ਵੱਡਾ, ਜ਼ਿਆਦਾ ਕੁਰਸੀਆਂ ਕਹਿ ਸਕਦੇ ਉੱਥੇ ਲੱਗ ਸਕਦੀਆਂ, ਤੇ ਹਰਿਆਣੇ ਵਾਲਾ ਸੀਗਾ ਛੋਟਾ। ਹੁਣ ਸਮੱਸਿਆ ਦਾ ਕੀ ਆਈ ਆ ਅਜੇਪਾਲ ਜੀ? ਇੱਕ ਤਾਂ ਹੈਗਾ ਵੀ ਪੰਜਾਬ ਦੀ ਥੋੜ੍ਹੀ ਜਿਹੜੀ ਸਥਿਤੀ ਆਪਾਂ ਕਹਿ ਲਈਏ ਥੋੜ੍ਹੀ ਡਾਵਾਂਡੋਲ ਆ, ਆਰਥਿਕ ਪੱਖੋਂ ਵੀ ਡਾਵਾਂਡੋਲ ਆ, ਅਤੇ ਕੁਛ ਸਾਡਾ ਜਿਹੜਾ ਲੀਡਰਸ਼ਿਪ ਦਾ ਸਰਕਲ ਚੱਲ ਰਿਹਾ ਜਾਂ ਵਿਰੋਧੀ ਪਾਰਟੀਆਂ ਦਾ ਸਰਕਲ ਚੱਲ ਰਿਹਾ ਉਹ ਇੰਨਾ ਕੋਈ ਤਕੜਾ ਨਹੀਂ ਚੱਲ ਰਿਹਾ। ਹੁਣ ਹਰਿਆਣੇ ਦੇ ਵਿੱਚ ਜਿਹੜੀ ਉਹਨਾਂ ਦੀ ਸੂਬਾ ਸਰਕਾਰ ਆ ਉਹ ਸਥਿਰ ਹੋ ਕੇ ਚੱਲ ਰਹੀ ਆ। ਸਮੱਸਿਆ ਇਸ ਵਿਧਾਨ ਸਭਾ ਦੇ ਵਿੱਚ ਕੀ ਆ ਕਿ ਸਮੇਂ ਦੇ ਨਾਲ ਨਾਲ ਹਰਿਆਣਾ ਜਿਹੜੀ ਵਿਧਾਨ ਸਭਾ ਦੇ ਮੈਂਬਰਾਂ ਦੀ ਅਤੇ ਸਟਾਫ ਦੀ ਗਿਣਤੀ ਗਈ ਆ ਵੱਧ। ਇਹਦੇ ਕਰਕੇ ਜਿਹੜਾ ਇਹਨਾਂ ਨੂੰ ਹਿੱਸਾ ਮਿਲਿਆ ਹੋਇਆ ਸੀਗਾ ਵਿਧਾਨ ਪ੍ਰੀਸ਼ਦ ਵਾਲਾ, ਉਹ ਤਾਂ ਪਹਿਲਾਂ ਹੀ ਛੋਟਾ ਸੀਗਾ, ਹੁਣ ਅਸਲ ਦੇ ਵਿੱਚ ਉਹ ਉਹਨਾਂ ਦੀ ਗਿਣਤੀ ਨੂੰ ਵੀ ਨਾ ਪੂਰਾ ਨਹੀਂ ਕਰ ਪਾ ਰਿਹਾ ਹੈਗਾ। ਇਸ ਕਰਕੇ ਮੰਗ ਕਰ ਰਿਹਾ ਕਿ ਸਾਨੂੰ ਨਵੀਂ ਵਿਧਾਨ ਸਭਾ ਦਿੱਤੀ ਜਾਵੇ, ਤੇ ਇਹ ਵਿੱਚ ਇਹਨਾਂ ਨੇ ਲੋਚਾ ਪਾ ਕੇ ਦੇ ਦਿੱਤਾ ਕਿ 10 ਦੇ ਬਦਲੇ 12 ਏਕੜ ਲੈ ਲਿਓ, ਪਰ ਮਕਸਦ ਨਹੀਂ ਆਪਣਾ ਲਿਖਿਆ ਕਿ ਅਸੀਂ ਉੱਥੇ ਕੀ ਉਸਾਰਨਾ ਆ। ਮਕਸਦ ਇਹੀ ਆ ਕਿ ਅਗਰ ਰਾਜਪਾਲ ਉੱਥੇ ਸਾਈਨ ਕਰ ਦਿੰਦਾ ਤਾਂ ਇਹਨਾਂ ਨੇ ਜਲਦੀ ਦੇ ਨਾਲ ਉੱਥੇ ਵਿਧਾਨ ਸਭਾ ਲਿਖਣੀ ਸ਼ੁਰੂ ਕਰ ਦੇਣੀ। ਸੋ ਇਹੀ ਮਸਲਾ ਹੈ ਜੀ। ਜਿਹੜੀ ਤੁਸੀਂ ਗੱਲ ਦੀ ਆ ਗੋਲੀ ਦੀ ਗੱਲ ਕੀਤੀ ਸੀ ਵੀ ਜਿਵੇਂ ਕੌੜੀ ਗੋਲੀ ਹੁੰਦੀ ਆਪਾਂ ਵਲੇਟ ਕੇ ਦਿੰਦੇ ਕਿਸੇ ਚੀਜ਼ 'ਚ ਗੁੜ 'ਚ ਜਾਂ ਕਿੱਦਾਂ, ਜਿਵੇਂ ਪਹਿਲਾਂ ਕਨੈਣ ਦੀ ਦਵਾਈ ਨਹੀਂ ਹੁੰਦੀ ਸੀ, ਕਨੈਣ ਦੀ ਗੋਲੀ, ਮਲੇਰੀਆ ਬੁਖਾਰ ਹੁੰਦਾ ਸੀ, ਫਿਰ ਅੱਜ ਕੱਲ੍ਹ ਦੇ ਜਵਾਕਾਂ ਨੂੰ ਤਾਂ ਨਹੀਂ ਪਤਾ ਹੋਣਾ ਕਨੈਣ ਦੀ ਦਵਾਈ, ਤਾਂ ਉਹ ਬੀਬੀਆਂ ਆਪਾਂ ਨੂੰ ਬਹੁਤ ਕੌੜੀ ਹੈ ਨਾ, ਉਹ ਗੋਲੀ ਗੁੜ 'ਚ ਲਵੇਟ ਕੇ ਦਿੰਦੇ ਹੁੰਦੇ ਸੀਗੇ। ਤੇ ਹਜੇ ਵੀ ਕਿਤੇ ਇੱਦਾਂ ਤਾਂ ਨਹੀਂ ਹੈਗਾ ਵੀ ਕੁਛ ਵਿੱਚ ਹੋਵੇ ਗੱਲਬਾਤ, ਤੇ ਪੰਜਾਬ ਸਰਕਾਰ ਜਿਵੇਂ ਮੁੱਖ ਮੰਤਰੀ ਤੁਸੀਂ ਹਰਪਾਲ ਚੀਮਾ ਜੀ ਦਾ ਜ਼ਿਕਰ ਕਰਿਆ ਵੀ ਉਹ ਹਜੇ ਉਹ ਉਹਨਾਂ ਨੂੰ ਪਤਾ ਹੋਵੇ ਕੁੰਡੀ ਦਾ, ਪਰ ਉਹ ਜਾਣ ਕੇ ਇਹਨਾਂ ਨੂੰ ਖੋਲ੍ਹ ਰਹੇ ਹੁਣ ਵੀ ਜਿਵੇਂ ਹੁਣ ਪੰਜਾਬ 'ਚ ਵੀ ਅੱਗੇ ਸਮਾਂ ਨੇੜੇ ਆ ਜਾਣਾ ਵੋਟਾਂ ਦਾ, ਜਿੱਦਾਂ ਹਜੇ ਕਹਿ ਲੂਗੇ ਅੱਧ ਤੋਂ ਜ਼ਿਆਦਾ ਉਹਨਾਂ ਦਾ ਸਮਾਂ ਟੱਪ ਗਿਆ, ਪਰ ਐਕਚੁਅਲੀ ਜੇ ਇਹਦੇ ਵਿੱਚ ਘੁੰਡੀ ਹੋਵੇ ਕੋਈ ਜਿਹੜੇ, ਕਿਉਂਕਿ ਹਰਿਆਣੇ ਵਾਲੇ ਰੌਲਾ ਪਾ ਰਹੇ ਆ ਪਰ ਉਹ ਦੱਸਣਾ ਨਾ ਚਾਹੁੰਦੇ ਹੁਣ ਵੀ ਚੱਲ ਕੋਈ ਨਹੀਂ ਇੱਦਾਂ ਲਪੇਟੀ ਚੱਲਣ ਦਿਓ। ਹਰਿਆਣੇ ਵਾਲਿਆਂ ਦਾ ਰੌਲਾ ਪਾਉਣ ਦਾ ਜੇ ਆਪਾਂ ਕੋਈ ਸਿਧਾਂਤਕ ਗੱਲ ਕਰੀਏ ਨਾ, ਜਾਂ ਤੁਸੀਂ ਰਾਜਾਂ ਦੀ ਵੰਡ ਅਤੇ ਉਹਦੀਆਂ ਰਾਜਧਾਨੀਆਂ, ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ, ਜੇ ਇਸ ਵੱਡੇ ਸੂਬੇ ਦੇ ਵਿੱਚੋਂ ਜਿਹਦੀ ਪਹਿਲਾਂ ਰਾਜਧਾਨੀ ਹੁੰਦੀ ਆ ਜਾਂ ਕੈਪੀਟਲ ਹੁੰਦੀ ਆ, ਜੇ ਉਹਦੇ ਵਿੱਚ ਹੋਰ ਸੂਬੇ ਬਣੇ ਵੀ ਆ ਤਾਂ ਉਹ ਵਾਲੀ ਰਾਜਧਾਨੀ ਉਸ ਪਹਿਲੇ ਸੂਬੇ ਨੂੰ ਹੀ ਦਿੱਤੀ ਜਾਂਦੀ ਹੈ। ਸੋ ਇੱਥੇ ਬਣਦਾ ਤਾਂ ਹੱਕ ਵੈਸੇ ਪੰਜਾਬ ਦਾ ਆ, ਔਰ ਵੈਸੇ ਵੀ ਲਿਖਤਾਂ ਦੇ ਵਿੱਚ ਇਹ ਆ ਵੀ 5 ਸਾਲਾਂ ਦੇ ਲਈ ਉਹਨਾਂ ਨੇ ਦਿੱਤੀ ਸੀ ਕਿ ਵੀ ਚਲੋ ਕਾਰ ਜੀ ਤੁਸੀਂ ਕੰਮ ਕਰ ਲਓ, ਉਹ ਤੋਂ ਬਾਅਦ ਆਪਣੀ ਫਿਰ ਬਣਾ ਲਿਓ, ਤੁਸੀਂ ਤੁਹਾਡਾ ਆਪਣਾ ਨਵਾਂ ਸੂਬਾ ਬਣ ਗਿਆ, ਹੌਲੀ ਹੌਲੀ ਕਰਕੇ ਓਕੇ ਕਰ ਲਿਓ। ਚਾਹੀਦਾ ਤਾਂ ਇਹ ਹੈ ਕਿ ਹਰਿਆਣੇ ਵਾਲੇ ਇਮਾਨਦਾਰੀ ਦੇ ਨਾਲ ਆਪਣੇ ਸੂਬੇ ਦੇ ਵਿੱਚ ਉਸਾਰ ਲਓ। ਤੁਸੀਂ ਕਿਉਂ ਬਾਰ-ਬਾਰ ਕਹਿੰਦੇ ਕਿ ਅਸੀਂ ਤਾਂ ਚੰਡੀਗੜ੍ਹ ਦੇ ਵਿੱਚ ਆ ਕੇ ਉਸਾਰਨੀ ਆ? ਇਹ ਗੱਲ ਮੈਨੂੰ ਨਹੀਂ ਕਦੀ ਸਮਝ ਲੱਗਦੀ, ਜਿੱਦਾਂ ਹੁਣ ਬੜੇ ਸਾਲ ਹੋ ਗਏ ਮੈਨੂੰ ਵੀ ਇਹ ਗੱਲ ਸੁਣਦਿਆਂ ਨੂੰ ਵੀ ਇਹ ਰੌਲਾ ਪੈਂਦੇ ਨੂੰ ਵੀ ਹਰਿਆਣੇ ਵਾਲੇ ਚੰਡੀਗੜ੍ਹ ਮੰਗਦੇ ਆ, ਇਹ ਉਹ ਜਿੱਦਾਂ ਵੀ ਹੁੰਦਾ, ਆਪਾਂ ਨੂੰ ਛੋਟੇ ਹੁੰਦੇ ਉਹਦੇ ਰੌਲਾ ਸੁਣਦੇ ਆਏ ਆ। ਤੇ ਪਰ ਮੈਨੂੰ ਵੀ ਇਹ ਗੱਲ ਕਈ ਵਾਰੀ ਮੈਂ ਸੋਚਦਾ ਨਾ ਵੀ ਯਾਰ ਇੰਨਾ ਹਰਿਆਣਾ ਪਿਆ, ਇੰਨੀ ਜ਼ਮੀਨ ਵੀ ਤੁਸੀਂ ਆਪਦਾ ਇੱਧਰ ਹੋਰ ਕਿਤੇ ਬਣਾ ਲਓ, ਵੀ ਜ਼ਰੂਰੀ ਤੁਸੀਂ ਚੰਡੀਗੜ੍ਹ ਜਾ ਕੇ ਵੀ ਉੱਥੇ ਹੀ ਵੰਝ ਕਿਉਂ ਕੱਢਣਾ? ਇੱਕ ਇਲਾਕੇ ਦਾ ਹਿਸਾਬ ਕਿਤਾਬ ਹੁੰਦਾ ਨਾ, ਪਛਾਣ ਦਾ ਮਸਲਾ ਹੋ ਜਾਂਦਾ ਕਿ ਜੇ ਚੰਡੀਗੜ੍ਹ ਪੰਜਾਬ ਦੇ ਨਾਲ ਲੈਂਦਾ ਤਾਂ ਪੰਜਾਬ ਦੀ ਸ਼ਾਨ ਆ, ਜੇ ਉਹ ਚੰਡੀਗੜ੍ਹ ਪੱਟ ਕੇ ਇਹ ਲੈ ਜਾਂਦੇ ਹਰਿਆਣੇ ਵਾਲੇ, ਉਹਨਾਂ ਦੀ ਸ਼ਾਨ ਦੇ ਵਿੱਚ ਹੋਰ ਵਧੋਤਰੀ ਹੋ ਜਾਣੀ ਆ। ਦੂਸਰਾ, ਜਦੋਂ ਤੁਹਾਡੀ ਸੂਬਾ ਸਰਕਾਰ ਨੂੰ ਕੇਂਦਰ ਦੀ ਸਰਕਾਰ ਪਿੱਛੇ ਸਪੋਰਟ ਕਰਦੀ ਹੋਵੇ ਤੇ ਪੰਗੇ ਲੈਣ 'ਚ ਹਰਜ ਵੀ ਕੋਈ ਨਹੀਂ ਹੈਗਾ। ਚਲੋ ਖੈਰ ਕੋਈ ਨਹੀਂ, ਪਰਮਾਤਮਾ ਸਭ ਦੀਆਂ ਸ਼ਾਨਾਂ ਬਰਕਰਾਰ ਰੱਖੇ। ਤੇ ਆਪਾਂ ਜੇ ਸੁਖਬੀਰ ਬਾਦਲ ਹੋਣਾ ਦੀ ਗੱਲ ਕਰੀਏ, ਉਹਨਾਂ ਦੀ ਥੋੜ੍ਹੀ ਸ਼ਾਨ ਘਟਦੀ ਨਜ਼ਰ ਆ ਰਹੀ ਆ, ਜਿੱਦਾਂ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਸਜ਼ਾ ਲਾਈ ਆ ਜੀ, ਤਨਖਾਹੀਆ ਕਰਾਰ ਦਿੱਤਾ ਹੈ ਜੀ, ਤੇ ਉੱਧਰ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਹੈ, ਸੁਖਬੀਰ ਬਾਦਲ ਹੋਣਾ ਨੇ ਅਸਤੀਫਾ ਦੇ ਦਿੱਤਾ ਹੈ ਜੀ, ਤੇ ਉੱਧਰੋਂ ਨਾਲ ਹੀ ਸੋਸ਼ਲ ਮੀਡੀਆ 'ਤੇ ਚੱਲ ਪਿਆ, ਉਹਨਾਂ ਦੇ ਹੱਕ 'ਚ ਪੋਸਟਾਂ ਪੈਣ ਲੱਗ ਪਈਆਂ। ਇਹ ਸਾਰਾ ਕੁਛ ਕੀ ਚੱਲ ਰਿਹਾ ਜੀ? ਜੇ ਇਹਨੂੰ ਆਪਾਂ ਮਤਲਬ ਕੀ ਉਹਨਾਂ ਦੀ ਅਸਤੀਫਾ ਦੇਣਾ ਮਜਬੂਰੀ ਹੈ?
ਜਾਂ ਜੀ ਅਜੇਪਾਲ ਜੀ, ਇਹਨੂੰ ਆਪਾਂ ਜੇ ਸੰਖੇਪ ਦੇ ਵਿੱਚ ਦੱਸਣਾ ਹੋਵੇ ਨਾ, ਹਾਂਜੀ ਆਪਾਂ 2017 ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਜੀ 2017 ਦੀ ਜਿਹੜੀ ਵਿਧਾਨ ਸਭਾ ਚੋਣਾਂ ਸੀਗੀਆਂ, ਉਸ ਤੋਂ ਬਾਅਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀਗੀ, ਇਹ ਸੱਤਾ ਤੋਂ ਗਾਇਬ ਹੋ ਗਈ, ਹਾਰ ਗਏ ਨੇ ਇਹ ਜੀ ਨਿਘਾਰ ਬਿਲਕੁਲ ਨਿਘਾਰ ਵੱਲ ਚਲੇ ਗਏ ਆ। ਜੀ ਉਸ ਤੋਂ ਬਾਅਦ ਹੀ ਪਾਰਟੀ ਦੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਾ ਫਿਰ ਬਗਾਵਤੀ ਸੁਰਾਂ ਉੱਠਣੀ ਸ਼ੁਰੂ ਹੋ ਗਈਆਂ ਸੀਗੀਆਂ। ਹੁਣ 2017 ਤੋਂ ਲੈ ਕੇ 2024 ਤੱਕ ਆ ਗਿਆ। ਇਹ ਵੈਸੇ ਤਾਂ ਨਿਪਟਾਰੇ ਪਹਿਲਾਂ ਹੀ ਹੋ ਜਾਂਦੇ ਤਾਂ ਚੰਗਾ ਸੀ, ਇੰਨਾ ਘਸਮਾਨ ਨਹੀਂ ਬਣਾ ਸੀਗਾ। ਹੁਣ ਤਾਂ ਐਂ ਲੱਗਦਾ ਵੀ ਅਕਾਲੀ ਦਲ ਵੀ 2-2 3-3 ਬਣੇ ਹੋਏ ਆ। ਬਿਲਕੁਲ। ਉਧਰ ਬੀਬੀ ਜਗੀਰ ਕੌਰ, ਚਲੋ ਉਹ ਚੋਣ ਜ਼ਰੂਰ ਹਾਰ ਗਈ ਹੈ, ਲੇਕਿਨ ਉਹਦੀ ਬੈਕ ਦੇ ਉੱਪਰ ਪਿੱਛੇ ਬੀਜੇਪੀ ਖੜੀ ਆ। ਉਹ ਕਹਿੰਦੀ ਆ ਵੀ ਸਾਡਾ ਅਸਲੀ ਅਕਾਲੀ ਦਲ ਆ। ਇਹ ਤਾਂ ਸਾਰੇ ਕਹਿ ਲਓ ਵੀ ਇਹਨਾਂ ਨੇ ਤਾਂ ਬਦਖੂਈਆਂ ਕੀਤੀਆਂ ਹੋਈਆਂ, ਇਹਨਾਂ ਨੂੰ ਤਾਂ ਇਹ ਤਾਂ ਮਾਫੀਆ ਦੇ ਹੱਕਦਾਰ ਵੀ ਹਨ, ਗਦਾਰ ਨੇ ਇਹ। ਖੈਰ, ਉਸ ਤੋਂ ਬਾਅਦ ਇਹ ਜਿਹੜਾ ਮਾਫੀਨਾਮੇ ਦਾ ਜਿਹੜਾ ਸਰਕਲ ਸਟਾਰਟ ਹੋਇਆ, ਜਾਂ ਉਹਨਾਂ ਦੀ ਕਹਿ ਲਓ ਕਿ ਸੁਖਬੀਰ ਬਾਦਲ ਨੂੰ ਆਪਣੇ ਅਸਤੀਫੇ ਤੱਕ ਜਾਣਾ ਪਿਆ। ਜੇ ਆਪਾਂ ਪਿਛਲਾ ਜੁਲਾਈ ਮਹੀਨਾ ਚੱਕੀਏ, ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਜਾਣੀ ਸੀਨੀਅਰ ਜਿਹੜੇ ਅਕਾਲੀ ਦਲ ਦੇ ਆਗੂ ਸੀਗੇ, ਜਿਨ੍ਹਾਂ ਨੇ ਆਪਣੀ ਬਗਾਵਤੀ ਸੁਰਾਂ ਪਹਿਲਾਂ ਚੱਕਣੀਆਂ ਸ਼ੁਰੂ ਕੀਤੀਆਂ ਸੀ, ਇਹ ਇਕੱਠੇ ਹੋਏ ਆ। ਫਿਰ ਇਹ ਸਿੰਘ ਸਾਹਿਬਾਨ ਦੇ ਕੋਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਏ ਆ, ਤੇ ਉੱਥੇ ਇਹਨਾਂ ਨੇ ਕੀ ਕੀਤਾ ਕਿ ਪਾਰਟੀ ਦੀਆਂ ਜਿਹੜੀਆਂ ਗਲਤੀਆਂ ਲਈ ਨਾ ਮਾਫੀਨਾਮਾ ਦਿੱਤਾ। ਹੁਣ ਕਹਿਣ ਨੂੰ ਤਾਂ ਇਹ ਵੀ ਵਿੱਚ ਹੀ ਸ਼ਾਮਲ ਸੀਗੇ ਕਿ ਅਸੀਂ ਵੀ ਸਜ਼ਾ ਦੇ ਹੱਕਦਾਰ ਹਾਂ, ਲੇਕਿਨ ਸੂਈ ਸਾਰੀ ਧਾਰ ਦਿੱਤੀ ਪ੍ਰਧਾਨ ਦੇ ਉੱਪਰ ਕਿ ਇਹਨਾਂ ਨੇ ਉਹਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਦਿੱਤੀ। ਸੋ ਬਲੀ ਦਾ ਬੱਕਰਾ ਬਣ ਗਿਆ ਸੁਖਬੀਰ ਬਾਦਲ, ਜਦ ਕਿ ਉਸ ਸਮੇਂ ਦੇ ਜਿਹੜਾ ਕੰਮਕਾਜ ਕੀਤਾ ਇਹ ਵੀ ਤਾਂ ਉਸ ਅਕਾਲੀ ਦਲ ਦੇ ਵਿੱਚ ਹੀ ਸੀਗੇ। ਹੁਣ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਵੀਰ ਸਿੰਘ ਨੂੰ ਜਿਹੜੀ ਚਿੱਠੀ ਦਿੱਤੀ ਆ, ਉਹਦੇ ਵਿੱਚ ਇਹਨਾਂ ਨੇ ਲਿਖਿਆ ਕਿ 2007 ਤੋਂ ਲੈ ਕੇ 2017 ਤੱਕ ਪਾਰਟੀ ਵੱਲੋਂ ਜਿੰਨੀਆਂ ਵੀ ਗਲਤੀਆਂ ਹੋਈਆਂ, ਉਹ ਬਈ ਤੁਹਾਨੂੰ ਵੀ ਤਾਂ ਪਤਾ ਹੈ ਕੀ ਗਲਤੀਆਂ ਹੋਈਆਂ, ਤੁਸੀਂ ਸਿੱਧੀਆਂ ਜਾਏ ਗਣਾਓ ਤੇ ਆਪ ਵੀ ਮਾਫੀ ਮੰਗੋ ਵੀ ਉਹਨਾਂ ਲਈ ਸਾਨੂੰ ਮਾਫੀਨਾਮਾ ਦੇ ਰਹੇ ਆ ਤੇ ਅਸੀਂ ਮਾਫੀ ਦੀ ਮੰਗ ਕਰਦੇ ਹਾਂ। ਠੀਕ ਆ ਜੀ। ਹੁਣ ਉਹਦੇ ਵਿੱਚ ਤੁਸੀਂ ਇਹ ਦੱਸ ਸਕਦੇ ਆ, ਜਿੱਦਾਂ ਉਹਨਾਂ ਨੇ ਬਿਆਨ ਕੀਤਾ ਕਿ ਬੇਅਦਬੀ ਦੇ ਮਾਮਲੇ, ਡੇਰਾ ਸੱਚਾ ਸੌਦਾ, ਸਿਰਸਾ ਮੁਖੀ ਰਾਮਰੀਤ ਸੰਬੰਧੀ ਜਿਹੜੇ ਲੈ ਗਏ ਸੀਗੇ ਫੈਸਲੇ, ਤੇ ਨਾਲ ਫਿਰ ਕਿਸਾਨ ਅੰਦੋਲਨ ਵੀ ਐਡ ਹੋ ਗਿਆ। ਵੀ ਕਿਸਾਨ ਅੰਦੋਲਨ ਦੇ ਵਿੱਚ ਜਿਹੜਾ ਅਕਾਲੀ ਦਲ ਨੇ ਯੂ ਟਰਨ ਮਾਰਿਆ, ਇਹ ਨਲਾਇਕ ਪ੍ਰਧਾਨਗੀ ਦੇ ਕਹਿ ਲਓ ਕਿ ਕਰਕੇ ਹੋਇਆ, ਨਲਾਇਕੀ ਸੀ ਇਹਨਾਂ ਦੀ। ਜਦ ਕਿ ਜਿਹੜੇ ਤੁਹਾਡੀ ਕੈਬਨਿਟ ਆ, ਜਿਹੜੀ ਤੁਹਾਡੀ ਵਰਕਿੰਗ ਕਮੇਟੀ ਆ, ਬਾਈ ਉਹਨਾਂ ਦਾ ਵੀ ਤਾਂ ਉੱਥੇ ਸਾਂਝਾ ਫੈਸਲਾ ਹੋਣਾ ਸੀਗਾ। ਹੁਣ ਤੁਸੀਂ ਕਿਹਾ ਕਿ ਪਾਰਟੀ ਦਾ ਫਿਰ ਭਵਿੱਖ ਕੀ ਆ, ਜੇ ਇਹਨੂੰ 2 ਸ਼ਬਦਾਂ ਦੇ ਵਿੱਚ ਨਿਬੇੜਨਾ ਹੋਵੇ। ਦੇਖੋ, ਜਦੋਂ ਕੋਈ ਬੰਦਾ, ਹੁਣ ਮੈਂ ਇੱਥੇ ਬੰਦਾ ਸ਼ਬਦ ਵਰਤ ਲੈਣਾ ਜਾਂ ਵਿਅਕਤੀ ਸ਼ਬਦ ਵਰਤ ਲੈਣਾ, ਪ੍ਰਧਾਨ ਸ਼ਬਦ ਮੈਂ ਨਹੀਂ ਵਰਤਦਾ। ਜਦੋਂ ਕਿਸੇ ਸ਼ਖਸ ਨੇ ਕਹਿ ਲਓ ਕਿ ਆਪਣੇ ਪਦਵੀ ਤੋਂ ਅਸਤੀਫਾ ਹੀ ਦੇ ਦਿੱਤਾ, ਸੁਖਬੀਰ ਬਾਦਲ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਹੀ ਦੇ ਦਿੱਤਾ, ਇਹ ਜਿਹੜਾ ਕਾਰਜ ਉਹਨਾਂ ਨੇ ਕੀਤਾ, ਇਹ ਕਹਿ ਲਓ ਵੀ ਕੋਈ ਅਰਥ ਰੱਖਦਾ ਆ। ਇਹ ਅਰਥਹੀਣ ਨਹੀਂ ਹੈਗਾ, ਇਹ ਅਰਥ ਭਰਪੂਰ ਆ। ਇਹਦਾ ਮਤਲਬ ਇਹ ਆ ਕਿ ਜਦੋਂ ਸਿੱਖ ਹਲਕਿਆਂ ਦੇ ਵਿੱਚ ਇਹ ਗੱਲ ਜਾਣੀ ਆ ਔਰ ਜਾ ਚੁੱਕੀ ਆ ਕਿ ਭਾਈ ਉਹ ਬੰਦੇ ਨੇ ਮਾਫੀ ਮੰਗੀ ਆ ਤਖਤ ਸਾਹਿਬਾਨ ਦੇ ਅੱਗੇ ਸਿਰ ਝੁਕਾ ਕੇ, ਇਹ ਉਹਦੇ ਹੱਕ 'ਚ ਜਾਣੀ ਆ। ਜ਼ਿਆਦਾ ਨਾ ਜਾਵੇ, ਥੋੜ੍ਹੀ ਜ਼ਰੂਰ ਜਾਣੀ ਆ। ਹੁਣ ਪਾਰਟੀ ਨੂੰ ਆਪਣੀ ਸਿਆਸਤ ਬਚਾਉਣ ਦੇ ਲਈ ਜਾਂ ਪਾਰਟੀ ਦਾ ਭਵਿੱਖ ਚੰਗਾ ਰਹਿ ਜਾਵੇ, ਉਹਨੂੰ 2 ਸ਼ਬਦਾਂ ਦੇ ਵਿੱਚ ਆਪਾਂ ਇੰਨਾ ਕਹਿ ਸਕਦੇ ਹਾਂ ਕਿ ਆਪਣੇ ਨਾ ਉਹ ਪੰਥਕ ਅਕਸ਼ ਦੀ ਰਾਖੀ ਕਰਨ ਤੇ ਸਾਫ਼ ਕਰਨ ਕੇ ਉਹਨਾਂ ਨੇ ਅੱਗੇ ਕਰਨਾ ਕੀ। ਪਰ ਇਹ ਗੱਲ ਇਹ ਨਾ, ਜਿੰਨਾ ਚਿਰ ਉਹ ਖੁੱਲ੍ਹ ਕੇ ਮਾਫੀ ਨਹੀਂ ਮੰਗਦੇ, ਹੁਣ ਤੱਕ ਜਿੰਨੀਆਂ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਜਦੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਦੇ ਪਿਤਾ ਸ਼੍ਰੀ ਜੀਂਦੇ ਸੀਗੇ, ਉਦੋਂ ਵੀ ਗਏ ਸੀ ਅਕਾਲ ਤਖਤ ਸਾਹਿਬ ਗਏ ਸੀ, ਤੁਹਾਨੂੰ ਯਾਦ ਹੋਣਾ। ਇਹਨਾਂ ਨੇ ਜੋੜੇ ਵੀ ਝਾੜੇ ਸੀਗੇ, ਉਦੋਂ ਵੀ ਇਹ ਟਰੋਲ ਹੋਏ ਸੀ ਕਿ ਜਿਹੜੇ ਆਪਣੇ ਸਪੋਰਟਸ ਸ਼ੂਜ਼ ਹੁੰਦੇ ਆ, ਇਹ ਉਹਨਾਂ ਦੇ ਬਰਸ਼ ਮਾਰੀ ਜਾਂਦੇ ਸੀ ਪਾਲਿਸ਼ ਵਾਲਾ। ਠੀਕ ਹੈ ਜੀ, ਚਲੋ ਫਿਰ ਆਪਾਂ ਇੱਥੇ ਹਾਸਾ ਮਜ਼ਾਕ ਨਹੀਂ ਉਡਾ ਰਹੇ, ਪਰ ਇੱਕ ਗੱਲ ਹੋਈ ਸੀ, ਕੈਮਰੇ ਸਾਹਮਣੇ ਆਈ ਸੀ, ਮੀਡੀਆ ਸਾਹਮਣੇ ਆਈ ਸੀ। ਠੀਕ ਹੈ, ਉਦੋਂ ਵੀ ਲੋਕਾਂ ਨੇ ਕਿਹਾ ਸੀ ਵੀ ਜਾਂ ਤਾਂ ਖੁੱਲ੍ਹ ਕੇ ਮਾਫੀ ਮੰਗ ਲਓ, ਤੇ ਵੈਸੇ ਵੀ ਮੈਂ ਸੋਚਦਾ ਹੁੰਦਾ ਵੀ ਜਦੋਂ ਫਿਰ ਜੇ ਨਿਮਾਣੇ ਸਿੱਖ ਬਣ ਕੇ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਉੱਥੇ ਮਾਫੀ ਮੰਗ ਲਓ ਵੀ ਸਾਡੇ ਕੋਲ ਜਿੰਨੀਆਂ ਵੀ ਭੁੱਲਾਂ ਹੋਈਆਂ ਸਾਰੀ ਸੰਗਤ ਨੂੰ ਪਤਾ ਹੀ ਆ। ਵੈਸੇ ਤਾਂ ਕੁਝ ਸੰਗਤ ਹੈ ਜੇ ਕਹਿੰਦੀ ਵੀ ਜੋ ਕੁਛ ਇਹਨਾਂ ਨੇ ਕੀਤਾ ਉਹ ਮਾਫੀ ਦੇ ਯੋਗ ਨਹੀਂ ਹੈ, ਹੈ ਨਾ। ਪਰ ਫਿਰ ਵੀ ਪ੍ਰਮਾਤਮਾ ਦੇ ਦਰ ਤੋਂ ਵੱਡਾ ਕੋਈ ਦਰ ਨਹੀਂ ਹੈਗਾ ਵੀ ਉੱਥੇ ਜਾ ਕੇ ਜਿਹੜਾ ਵੀ ਝੁੱਕ ਕੇ ਮਾਫੀ ਮੰਗੇ ਤੇ ਉਹ ਪ੍ਰਵਾਨ ਹੀ ਹੁੰਦੀ ਹੈ ਕਿ ਉਹਨੂੰ ਮਾਫੀ ਦਿੱਤੀ ਜਾਂਦੀ ਹੈ। ਜੇ ਤੇ ਕੋਈ ਸਕੀਮਾਂ ਜਿਹੀਆਂ ਲਾਉਂਦੇ ਆ ਉਹ ਤਾਂ ਨਹੀਂ ਕਾਮਯਾਬ ਹੋਣੀਆਂ। ਜਿੱਦਾਂ ਤੁਸੀਂ ਕਿਹਾ ਵੀ ਇਹ ਇਹਨਾਂ ਦੇ ਹੱਕ 'ਚ ਜਾਊਗੀ ਗੱਲ, ਇਹ ਹੱਕ 'ਚ ਤਾਂ ਹੀ ਜਾਊਗੀ ਜੇ ਦਿਲੋਂ ਮਤਲਬ ਸਾਰਾ ਕੁਛ ਕਰਨਗੇ। ਹੁਣ ਵੀ ਜਿਵੇਂ ਉਹਨਾਂ ਨੇ ਆਪ ਤੇ ਅਸਤੀਫਾ ਦੇ ਦਿੱਤਾ, ਉੱਧਰੋਂ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਵੀ ਇਹ ਅਸਤੀਫਾ ਨਹੀਂ ਦੇਣਾ ਚਾਹੀਦਾ ਪ੍ਰਧਾਨ ਸਾਹਿਬ ਨੂੰ ਜੀ। ਉਹ ਵੀ ਆਪਾਂ ਵੀ ਸ਼ਾਮਲ ਕਰਦੇ ਚੱਲਦੇ ਹਾਂ। ਅੱਜ 2 ਜਾਂ 3 ਘੰਟਿਆਂ ਨੂੰ ਸ਼੍ਰੋਮਣੀ, ਤੁਸੀਂ ਸਮਝੇ ਨਾ ਮੇਰੀ ਗੱਲ? ਮੈਂ ਬਿਲਕੁਲ, ਮੈਂ ਇਸ਼ਾਰਾ ਤੁਹਾਡਾ ਸਮਝ ਗਿਆ ਆ। ਆਪਾਂ ਉਸ ਚੀਜ਼ ਨੂੰ ਟਰੋਲ ਆਰਮੀ ਦਾ ਨਾਮ ਦੇ ਦਿੰਦੇ ਹਾਂ। ਹੁਣ ਤੋਂ 2-3 ਘੰਟੇ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਆ। ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਦੱਸ ਦਿੱਤਾ ਆ।
ਇਹਦੇ ਵਿੱਚ ਕੀ ਆ ਕਿ ਇਹ ਫੈਸਲਾ ਹੁਣ ਆਇਆ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਮਤਲਬ ਕਿ ਫਿਰ ਸਥਿਤੀਆਂ ਤੁਸੀਂ ਪੱਟ ਕੇ ਉੱਥੇ ਲਿਆਉਣੀਆਂ ਕਿ ਸੰਗਤ ਨੂੰ ਤੁਸੀਂ ਫਿਰ ਚੱਕਰਾਂ ਦੇ ਵਿੱਚ ਪਾਤਾ ਜਾਂ ਆਪਣੇ ਕੇਡਰ ਨੂੰ ਫਿਰ ਚੱਕਰਾਂ 'ਚ ਪਾਤਾ ਕਿ ਤੁਸੀਂ ਕਰਨਾ ਕੀ ਚਾਹੁੰਦੇ। ਹਾਂ, ਫਿਰ ਗੱਲ ਉੱਥੇ ਆ ਗਈ ਨਾ ਜਿਹੜੀ ਹੁਣੇ ਮੈਂ ਕਹੀ, ਈਵਨ ਕਿ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਜਾਂ ਕੁਛ ਆ, ਤੇ ਫਿਰ ਉਹ ਗੱਲ ਤੇ ਫਿਰ ਉੱਥੇ ਆ ਗਈ ਜੀ। ਤੇ ਇਹਦੇ ਵਿੱਚ ਨਾਲ ਦੀ ਨਾਲ ਜਿਹੜੀ ਇਹਨਾਂ ਦੀ ਇੱਕ ਆਪਾਂ ਕਹਿੰਦੇ ਨਾ ਇੱਕ ਸੋਸ਼ਲ ਮੀਡੀਆ ਤੇ ਟਰਮ ਹੁੰਦੀ ਹੈ ਟਰੋਲ ਆਰਮੀ। ਹਾਂਜੀ ਹਾਂਜੀ, ਤਕਰੀਬਨ 7000 ਪੋਸਟਾਂ ਪੈ ਚੁੱਕੀਆਂ ਜੀ, ਜਿਹਦੇ ਵਿੱਚ ਹੈਸ਼ਟੈਗ ਲਗਾ ਕੇ ਇਹ ਗੱਲ ਨੂੰ ਮੂਹਰੇ ਕੀਤਾ ਗਿਆ ਕਿ ਅਸਤੀਫਾ ਨਹੀਂ ਦੇਣਾ ਚਾਹੀਦਾ। ਜੀ ਜੀ ਜੀ। ਸੋ ਫਿਰ ਸਿੱਖ ਜਿਹੜੇ ਚਿੰਤਕ ਨੇ ਜਾਂ ਅਕਾਲੀ ਦਲ ਦਾ ਜਿਹੜਾ ਕੇਡਰ ਆ ਉਹ ਫਿਰ ਸਥਿਤੀ ਦੇ ਵਿੱਚ ਫਸ ਜਾਂਦਾ ਵੀ ਇਹ ਕੋਈ ਮਜਬੂਰੀ ਸੀਗੀ, ਕੋਈ ਦਬਾਅ ਸੀਗਾ, ਜਾਂ ਵੈਸੇ ਹੀ ਹੁਣ ਦੁਬਾਰਾ ਫਿਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਸਾਫ਼ ਨੀਅਤ ਦੀ ਲੋੜ ਆ। ਤੇ ਉਸ ਤੋਂ ਬਾਅਦ ਇੱਕ ਆਪਣਾ ਜਿਹੜਾ ਪੰਥਕ ਅਕਸ ਸੀਗਾ ਉਹਨੂੰ ਦੁਬਾਰਾ ਲੈ ਕੇ ਆਉਣ ਦੀ ਲੋੜ ਆ, ਫਿਰ ਕਬੂਲ ਹੋਣਾ ਹੈ। ਚਲੋ ਖੈਰ, ਆਪਾਂ ਤੇ ਕਹਿੰਦੇ ਕਿ ਪਰਮਾਤਮਾ ਸਭ ਨੂੰ ਸੁਮਤ ਬਖਸ਼ੇ ਜੀ। ਤੇ ਜੇ ਆਪਾਂ ਥੋੜਾ ਹੁਣ ਅੱਗੇ ਵਧੀਏ ਤੇ ਕਹਿੰਦੇ ਆ ਵੀ ਇੱਕ ਸੋਸ਼ਲ ਮੀਡੀਆ ਐਪ ਆਈ ਆ ਜੀ, ਬਲੂ ਸਕਾਈ ਜੀ, ਬੜੀ ਚਰਚਾ ਦੇ ਵਿੱਚ ਹੈ। ਮੈਂ ਤਾਂ ਐਕਚੁਅਲੀ ਅੱਜ ਹੀ ਸੁਣਿਆ ਓਨੈਸਟਲੀ ਜੀ, ਤੇ ਮੈਨੂੰ ਪਤਾ ਲੱਗਾ ਵੀ ਚਲੋ ਤੁਸੀਂ ਘਰ ਪੱਤਰਕਾਰ ਬੰਦੇ ਹੋ, ਤੁਹਾਨੂੰ ਤਾਂ ਪਤਾ ਹੀ ਹੋਊਗਾ ਹੈ ਨਾ। ਮੇਰੇ ਵਰਗਾ ਤਾਂ ਕਹਿ ਸਕਦਾ ਭਾਜੀ ਮੈਨੂੰ ਪਤਾ ਨਹੀਂ ਯਾਰ, ਹੈ ਨਾ, ਤੁਸੀਂ ਨਹੀਂ ਕਹਿ ਸਕਦੇ। ਸੋ ਇਹ ਕਿਆ ਹੈ, ਮਤਲਬ ਕਹਿੰਦੇ ਆਉਂਦੇ ਸਾਰੀ ਬੜੀ ਪਾਪੂਲਰ ਹੋ ਗਈ ਹੈ, ਲਾਈਕ ਜਿੱਦਾਂ ਟਵਿੱਟਰ ਸੀਗਾ ਪਹਿਲਾਂ। ਹਾਂਜੀ ਹਾਂਜੀ, ਬਲੂ ਸਕਾਈ ਇਹ ਵੀ ਇੱਕ ਨੀਲੇ ਜਿਹੇ ਨਿਸ਼ਾਨ ਦੇ ਵਿੱਚ ਨਹੀਂ ਬਣਾਈ ਆ। ਪਹਿਲਾਂ ਮੈਂ ਦੱਸਦਾ ਵੀ ਇਹਦਾ ਮਾਲਕ ਕੌਣ ਆ। ਜੀ ਜੀ। ਟਵਿੱਟਰ ਦਾ ਜਿਹੜਾ ਸਾਬਕਾ ਮੁਖੀ ਸੀ ਨਾ ਜੈਕ ਡੋਰਨੀ, ਹਾਂਜੀ ਹਾਂਜੀ, ਇਹੀ ਇਹਦਾ ਅਸਲ 'ਚ ਕਰਤਾ ਧਾਤਾ ਸੀ, ਇਹੀ ਮਾਲਕ ਸੀ। ਹੁਣ ਤਾਂ ਖੈਰ ਉਹ ਅਸਤੀਫਾ ਦੇ ਚੁੱਕੇ ਆ। ਲੇਕਿਨ ਇਹ ਵੀ ਨਹੀਂ ਹੈਗਾ ਕਿ ਠੀਕ ਹੈ ਇਹ 2-3 ਦਿਨ ਤੋਂ ਹੀ ਇੱਕਦਮ ਚਰਚਾ ਦੇ ਵਿੱਚ ਆਈ ਆ। ਵੈਸੇ ਇਹ ਜਿਹੜੀ ਬਲੂ ਸਕਾਈ ਸੀਗੀ ਇਹ ਚਰਚਾ ਦੇ ਵਿੱਚ ਹੁਣ ਆਈ ਆ, ਲੇਕਿਨ 2019 ਤੋਂ ਇਹ ਮੌਜੂਦ ਆ ਜੀ। 2019 ਤੋਂ ਲੈ ਕੇ 2024 ਤੱਕ ਸਾਨੂੰ ਕਿਉਂ ਨਹੀਂ ਪਤਾ ਲੱਗਾ, ਕਿਉਂਕਿ ਡਿਵੈਲਪਰਸ ਨੇ ਇਹਦੇ ਉੱਪਰ ਕੰਮ ਕਰ ਰਹੇ ਸੀਗੇ ਚੁੱਪ ਚਪੀਤੇ ਜੀ ਜੀ। ਹੁਣ ਉਹਨਾਂ ਨੇ ਜਿੱਦਾਂ ਵੀ ਮੌਕਾ ਤਾੜ ਕੇ ਦੇਖਿਆ ਤੇ ਉਹਨਾਂ ਨੂੰ ਲੱਗਾ ਵੀ ਹੁਣ ਇਹਨੂੰ ਮਾਰਕੀਟ ਦੇ ਵਿੱਚ ਸੁੱਟ ਦੇਣਾ ਚਾਹੀਦਾ ਆ ਜੀ। ਸੋ ਬੇਸਿਕਲੀ ਕੀ ਆ ਕਿ ਜਿਹੜਾ ਹੁਣ ਆਪਾਂ ਟਵਿੱਟਰ ਸ਼ਬਦ ਨਹੀਂ ਵਰਤਦੇ, ਜਿਹੜਾ ਐਕਸ ਦਾ ਬਦਲ ਆ ਨਾ ਉਹ ਇਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਬਲੂ ਸਕਾਈ ਦੇ। ਮਤਲਬ ਜਿਹੜਾ ਪਹਿਲਾਂ ਟਵਿੱਟਰ ਹੁੰਦਾ ਸੀ ਉਹਦਾ ਬਦਲ ਦੇਣ ਦੀ ਕੋਸ਼ਿਸ਼, ਹਾਂ ਬਦਲ ਦੇਣ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ। ਔਰ ਪਲੱਸ ਪੁਆਇੰਟ ਇਹਨਾਂ ਲਈ ਇਹ ਬਣ ਗਿਆ ਕਿ ਇਹਦੀ ਨਾ ਜਿਹੜੀ ਇੱਕ ਦਿਨ ਦੇ ਵਿੱਚ ਹੀ ਬਲਕਿ ਬਹੁਤ ਜ਼ਿਆਦਾ ਗਿਣਤੀ ਵਧੀ ਆ, ਤਕਰੀਬਨ 10 ਲੱਖ ਲੋਕਾਂ ਨੇ ਇੱਕ ਦਿਨ ਦੇ ਵਿੱਚ ਇਹਨੂੰ ਸਾਈਨ ਅਪ ਕੀਤਾ। ਓਕੇ ਓਕੇ, ਠੀਕ ਹੈ। ਤੇ ਬਲੂ ਸਕਾਈ ਦੇ ਵਿੱਚ ਫਿਰ ਹੈ ਕੀ ਆ, ਜੇ ਇਹਦੀ ਆਪਾਂ ਥੋੜ੍ਹੀ ਸਪਸ਼ਟ ਡੈਫੀਨੇਸ਼ਨ ਲੈਣੀ ਹੋਵੇ। ਟਵਿੱਟਰ ਦੀ ਜਦੋਂ ਸ਼ੁਰੂਆਤ ਹੋਈ ਸੀਗੀ, ਜਾਂ ਐਕਸ ਆ ਹੁਣ ਉਹਦਾ ਨਾਮ, ਉਹਦੇ ਵਿੱਚ ਕੀ ਐਡਸ ਵਗੈਰਾ ਚੱਲਦੀਆਂ ਜੀ, ਉਹ ਤੋਂ ਉਹ ਕਮਾਈ ਕਰਦੇ ਸੀਗੇ। ਟਵਿੱਟਰ ਨੇ ਵੀ ਸ਼ੁਰੂਆਤ ਦੇ ਵਿੱਚ ਇਸ ਤਰ੍ਹਾਂ ਹੀ ਐਡਸ ਤੋਂ ਕਮਾਈ ਕੀਤੀ ਆ। ਫੇਸਬੁੱਕ ਹੁਣ ਵੀ ਇਹਨਾਂ ਚੀਜ਼ਾਂ ਦਾ ਕਹਿ ਲਓ ਕਿ ਮਰੀਦ ਆ, ਉੱਥੋਂ ਕਮਾਈਆਂ ਕਰਦਾ। ਟਵਿੱਟਰ ਦੀ ਤਰ੍ਹਾਂ ਇਹਨਾਂ ਨੇ ਵੀ ਇਹਦੇ ਵਿੱਚ ਸਰਚ ਦੀ ਆਪਸ਼ਨ ਲਾਈ ਆ, ਓਕੇ, ਹੋਮ ਪੇਜ ਦੀ ਆਪਸ਼ਨ ਲਾਈ ਆ, ਤੇ ਨਾਲ ਦੀ ਨਾਲ ਇਹਦੇ ਵਿੱਚ ਬਾਕੀ ਵੀ ਲਗਭਗ ਸੇਮ ਆਪਸ਼ਨ ਨਹੀਂ ਐਕਸ ਦੀਆਂ ਪਾਉਣ ਦੀ ਕੋਸ਼ਿਸ਼ ਕੀਤੀ ਆ। ਤੁਸੀਂ ਡਾਊਨਲੋਡ ਕਰ ਲਈ ਕਿ ਨਹੀਂ? ਮੈਂ ਹਜੇ ਵੈਸੇ ਡਾਊਨਲੋਡ ਨਹੀਂ ਕੀਤੀ ਹੈ, ਕਿਉਂਕਿ ਮੈਨੂੰ ਸ਼ਾਇਦ ਇਹਦੀ ਲੋੜ ਨਹੀਂ ਹੈਗੀ, ਹਜੇ ਐਕਸ ਦੇ ਉੱਪਰ ਹੀ ਚੱਲਦਾ ਪਿਆ ਆ। ਕੀ ਗੱਲ? ਤੇ ਇਹਦੇ ਵਿੱਚ ਵੱਖਰਾ ਕੀ ਆ ਜਿਹਨੇ ਲੋਕਾਂ ਨੂੰ ਥੋੜ੍ਹਾ ਆਕਰਸ਼ਿਤ ਕੀਤਾ ਆ। ਹਾਂਜੀ, ਲੋਕ ਇਹਦੇ ਨਾਲ ਹੀ ਆਪਣੀਆਂ ਜਿਹੜੀਆਂ ਪਸੰਦੀਦਾ ਚੀਜ਼ਾਂ ਨਾ, ਹਾਂਜੀ, ਇੱਕ ਤਾਂ ਉਹਨਾਂ ਨੂੰ ਪੋਸਟ ਵੀ ਕਰ ਸਕਦੇ ਆ, ਓਕੇ, ਉਹਨਾਂ ਨੂੰ ਟਿੱਪਣੀ ਵੀ ਕਰ ਸਕਦੇ ਆ ਜੀ, ਤੇ ਦੁਬਾਰਾ ਪੋਸਟ ਦੇ ਉੱਪਰ ਆਪਣੀ ਪਸੰਦ ਨੂੰ ਦੁਬਾਰਾ ਜ਼ਾਹਰ ਵੀ ਕਰ ਸਕਦੇ ਆ। ਓਕੇ ਓਕੇ। ਸੋ ਇਹ ਤਾਂ ਹੋ ਗਿਆ ਵੀ ਐਕਸ ਦੇ ਵਿੱਚ ਵੀ ਇਦਾਂ ਹੋ ਸਕਦਾ ਆ। ਹਾਂਜੀ। ਫਾਲਤੂ ਇਹਨਾਂ ਨੇ ਵਿੱਚ ਕੀ ਪਾਤਾ, ਇਹਦੇ ਵਿੱਚ ਇੱਕ ਪੰਜਾਬੀ 'ਚ ਆਪਾਂ ਸ਼ਬਦ ਵਰਤ ਸਕਦੇ ਹਾਂ, ਵਿਕੇਂਦਰੀਕ੍ਰਿਤ। ਇਹਨੂੰ ਆਪਾਂ ਕਹਿ ਸਕਦੇ ਹਾਂ ਡੀਸੈਂਟਰਲਾਈਜ਼ਡ। ਇਹਨਾਂ ਨੇ ਡੀਸੈਂਟਰਲਾਈਜ਼ਡ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਲੋਕਾਂ ਨੂੰ ਪਸੰਦ ਆਇਆ। ਉਹਦਾ ਮਤਲਬ ਇਹ ਆ ਕਿ ਉਪਭੋਗਤਾ ਕੰਪਨੀ ਦੀ ਮਲਕੀਅਤ ਵਾਲੇ ਸਰਵਰਾਂ ਤੋਂ ਇਲਾਵਾ ਆਪਣੇ ਡਾਟਾ ਨੂੰ ਨਿੱਜੀ ਤੌਰ ਤੇ ਵੀ ਹੋਸਟ ਕਰ ਸਕਦਾ ਆ। ਐਕਸ ਇਹ ਵਾਲੀ ਪਰਮਿਸ਼ਨ ਨਹੀਂ ਦਿੰਦਾ। ਇਹਨੂੰ ਹੋਰ ਸੌਖੇ ਸ਼ਬਦਾਂ 'ਚ ਦੱਸਣਾ ਹੋਵੇ ਕਿ ਤੁਸੀਂ ਆਪਣੇ ਅਕਾਊਂਟ ਤੋਂ ਇਲਾਵਾ ਵੀ ਆਪਣੇ ਖਾਤੇ ਦੀ ਵਰਤੋਂ ਸਾਈਨ ਅਪ ਲਈ ਕਰ ਸਕਦੇ ਆ। ਹੋਰ ਸੌਖਾ ਕਰ ਦਿੰਦਾ, ਤੁਹਾਡੀ ਇੱਕ ਆਈਡੀ ਵਿੱਚ ਬਣੇਗੀ। ਹਾਂਜੀ। ਇਹਨਾਂ ਦਾ ਰੈਵਨਿਊ ਸੋਰਸ ਕੀ ਆ? ਐਡਸ ਨਹੀਂ ਹੈਗੀਆਂ, ਇਹਨਾਂ ਦਾ ਰੈਵਨਿਊ ਸੋਰਸ ਹੈਗਾ ਆ ਬਿੱਲਾਂ ਦੀ ਅਦਾਇਗੀ, ਵੀ ਤੁਹਾਡੀ ਇੱਥੋਂ ਹੋਇਆ ਕਰੇਗੀ। ਓਕੇ। ਸੋ ਬਹੁਤ ਵੱਡੀ ਸੋਚ ਦੇ ਨਾਲ ਆਏ ਆ, ਲੋਕੀ ਪਸੰਦ ਵੀ ਕਰ ਰਹੇ। ਠੀਕ ਠੀਕ। ਪਰ ਲੈ ਦੇ ਕੇ ਇੱਦਾਂ ਹੀ ਆ, ਜਿੰਨੀ ਮਰਜ਼ੀ ਸੌਖੀ ਕਰੀ ਜਾਣ, ਵੀ ਸੌਖੀ ਕਰਨਗੇ ਤੇ ਤਾਂ ਹੀ ਮਤਲਬ ਸਾਰਾ ਕੁਝ ਚੱਲਣਾ। ਪਰ ਆਪਣੀ ਨਹੀਂ ਇਹ ਗੱਲ ਸਮਝ ਲੱਗਣੀ। ਕਹਿਣ ਤੋਂ ਭਾਵ ਜਿਹੜੀਆਂ ਆਪਣੀਆਂ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਨਾ, ਜਿਨ੍ਹਾਂ ਦੇ ਪਹਿਲਾਂ ਯੈਸ ਕਰਵਾ ਲੈਂਦੇ ਆ ਜੀ। ਜਿੱਦਾਂ ਤੁਸੀਂ ਵੇਖਿਆ ਆਪਾਂ ਇੱਥੇ ਕੋਈ ਵੀ ਚੀਜ਼ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਜਿਹੜੀਆਂ, ਸਿੱਧੀ ਪੰਜਾਬੀ 'ਚ ਗੱਲ ਕਰੋ, ਨਹੀਂ ਟਰਮਸ ਐਂਡ ਕੰਡੀਸ਼ਨ ਦਾ ਖੈਰ ਅੰਗਰੇਜ਼ੀ ਦਾ ਸ਼ਬਦ ਹੈ, ਪਰ ਜੇ ਉਹ ਆਪਾਂ ਪੰਜਾਬੀ 'ਚ ਗੱਲ ਕਰੀਏ ਜਿੰਨੀਆਂ ਵੀ ਨਿਯਮ ਤੇ ਸ਼ਰਤਾਂ ਹੁੰਦੀਆਂ, ਉਹ ਬੰਦਾ ਕਦੀ ਪੜ੍ਹ ਹੀ ਨਹੀਂ ਸਕਦਾ। ਉਹ ਬੰਦਾ ਸਿੱਧਾ ਐਗਰੀ 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 ਕਰੀ ਜਾਂਦਾ
ਜਾਂਦਾ ਹੈ ਨਾ। ਸ਼ਾਇਦ ਅਸੀਂ ਜਿਹੜੇ ਪੰਜਾਬੀ ਤਵੀਤ ਵਾਲੇ ਆ ਉਹ ਘੱਟ ਫੜਦੇ ਆ, ਕਿਉਂਕਿ ਐਗਰੀ ਨੂੰ ਬਸ ਕਲਿੱਕ ਮਾਰਨਾ ਹੁੰਦਾ ਆਪਾਂ ਨੇ। ਜੀ ਚਲੋ ਖੈਰ। ਤੇ ਇੰਗਲੈਂਡ 'ਚ ਵੀ ਕਹਿੰਦੇ ਕਿਸਾਨਾਂ ਨੇ ਧਰਨਾ ਕੀਤਾ, ਪ੍ਰੋਟੈਸਟ। ਜੀ ਬਿਲਕੁਲ, ਇੰਗਲੈਂਡ ਦੇ ਵਿੱਚ ਵੀ ਕਿਸਾਨਾਂ ਨੇ ਇਕੱਠੇ ਹੋ ਕੇ ਟਰੈਕਟਰਾਂ ਦੇ ਨਾਲ ਇਹ ਧਰਨਾ ਦਿੱਤਾ ਆ। ਵੈਸੇ ਦੇਖ ਲਓ, ਕਿਸਾਨ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਆ, ਪਰ ਫਿਰ ਵੀ ਵਿਚਾਰਿਆਂ ਨੂੰ ਆਪਦੇ ਹੱਕਾਂ ਹਕੂਕਾਂ ਵਾਸਤੇ ਧਰਨੇ ਲਾਉਣੇ ਪੈਂਦੇ ਆ। ਵੈਸੇ ਅਜੇਪਾਲ ਜੀ, ਇੰਗਲੈਂਡ ਦੇ ਵਿੱਚ ਖੇਤੀ ਬਹੁਤੀ ਨਹੀਂ ਹੁੰਦੀ ਹੈਗੀ। ਇੱਕ ਤਾਂ ਰਕਬਾ ਵੀ ਥੋੜਾ, ਤੇ ਥੋੜੇ ਰਕਬੇ ਦੇ ਉੱਪਰ ਖੇਤੀ ਹੁੰਦੀ ਹੈ। ਜ਼ਿਆਦਾਤਰ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਬਾਕੀ ਯੂਰਪ 'ਚੋਂ ਆਉਂਦੀਆਂ, ਇਟਲੀ ਵਗੈਰਾ ਤੋਂ ਬਹੁਤ ਆਉਂਦੀਆਂ ਆ। ਇਟਲੀ 'ਚ ਵੀ ਪਿੱਛੇ ਜੇ ਸੀਗਾ ਜੀ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਆ। ਹਾਂਜੀ ਹਾਂ। ਲੇਕਿਨ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਿਹੜੀਆਂ ਕਿਸਾਨੀ ਅੰਦੋਲਨ ਹੋਇਆ ਆ, ਹਾਂਜੀ, ਉਹਦੀਆਂ ਮੰਗਾਂ, ਇਟਲੀ ਦੀਆਂ ਮੰਗਾਂ ਇੱਕ ਪਾਸੇ ਰੱਖ ਲਈਏ, ਤੇ ਇੱਕ ਪਾਸੇ ਆਪਾਂ ਯੂਕੇ ਦੇ ਕਿਸਾਨਾਂ ਦੀ ਗੱਲ ਕਰੀ ਨਾ, ਉਹਨਾਂ ਦੀ ਮੰਗ ਇੱਕ ਮੰਗ ਆ, ਉਹਦੇ ਉੱਪਰ ਉਹਨਾਂ ਨੇ ਗੱਲਬਾਤ ਕੀਤੀ ਆ। ਜੀ ਜੀ। ਇਹਨਾਂ ਨੇ ਕਿਹਾ ਕਿ ਜਿਹੜੀ ਯੂਕੇ ਦੀ ਮਤਲਬ ਕਿ ਮਸਲਾ ਕਿੱਥੋਂ ਬਣਿਆ। ਹਾਂਜੀ, ਯੂਕੇ ਦੀ ਸਰਕਾਰ ਨੇ ਇੱਕ ਖੇਤਾਂ ਦੇ ਲਈ ਨਾ ਵਿਰਾਸਤੀ ਟੈਕਸ ਹੁੰਦਾ ਆ, ਉਹ ਇੰਗਲੈਂਡ ਦੇ ਵਿੱਚ ਹੀ ਹੁੰਦਾ ਆ ਜੀ। ਉਹ ਕਿਸਾਨਾਂ ਦੇ ਉੱਪਰ ਲਗਾਉਂਦੇ ਸੀ, ਉਹਦੇ ਵਿੱਚ ਨਾ ਤਬਦੀਲੀਆਂ ਕਰਤੀਆਂ ਜੀ। ਇਹਦਾ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਆ ਵੀ ਕੁਝ ਕਮਾਈ ਕੀਤੀ ਜਾਵੇ, ਚੂੜੀ ਕੱਸੀ ਆ ਉਹਨਾਂ ਨੇ। ਹੁਣ ਕਿਸਾਨ ਇਹਦਾ ਵਿਰੋਧ ਕਰ ਰਹੇ ਆ। ਇਸ ਵਿਰੋਧ ਦੇ ਵਿੱਚ ਫਿਰ ਵੇਲਜ਼ ਲੇਬਰ ਕਾਨਫਰੰਸ ਦੇ ਬਾਹਰ ਉਹ ਇਹ ਨਹੀਂ ਕਿ ਉਹਨਾਂ ਨੇ ਹੋ ਹੱਲਾ ਕੀਤਾ, ਟਰੈਕਟਰ ਲੈ ਕੇ ਉੱਥੇ ਸ਼ਾਂਤਮਈ ਢੰਗ ਨਾਲ ਖੜੇ ਆ, ਤੇ ਉਹਨਾਂ ਨੇ ਬੈਨਰਸ ਵਗੈਰਾ ਦੇ ਨਾਲ ਆਪਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ। ਜੀ। ਹੁਣ ਛੋਟੇ ਸ਼ਬਦਾਂ ਦੇ ਵਿੱਚ ਇਹ ਸਮਝਣਾ ਹੋਵੇ ਕਿ ਇਹ ਵਿਰਾਸਤੀ ਟੈਕਸ ਹੈ ਕੀ ਆ, ਇਹ ਪੰਜਾਬ 'ਚ ਕਿਉਂ ਨਹੀਂ ਹੈਗਾ, ਜਾਂ ਬਾਕੀ ਆਪਣੇ ਕਿਉਂ ਨਹੀਂ ਇਹ ਚੱਲਦਾ। ਇਹਨੂੰ ਆਪਾਂ ਅੰਗਰੇਜ਼ੀ 'ਚ ਹੈਰੀਟੇਜ ਟੈਕਸ ਵੀ ਕਹਿ ਸਕਦੇ ਹਾਂ, ਕਿ ਵਿਰਾਸਤੀ ਜਿਹੜਾ ਹੁੰਦਾ ਆ, ਪੁਰਾਣਾ ਚੱਲਦਾ ਪੀੜ੍ਹੀ ਦਰ ਪੀੜ੍ਹੀ। ਅਪ੍ਰੈਲ 2026 ਤੋਂ ਇਹਦੇ ਵਿੱਚ ਜਿਹੜੀ ਟਰਮ ਲਿਖੀ ਆ, ਸਰਕਾਰ ਕਹਿੰਦੀ ਹੈ ਅਪ੍ਰੈਲ 2026 ਤੋਂ ਵਿਰਾਸਤ 'ਚ ਜਿਹੜੇ ਮਿਲੇ ਤੁਹਾਨੂੰ 1 ਮਿਲੀਅਨ ਪਾਉਂਡ ਤੋਂ ਵੱਧ ਦੀ ਕੀਮਤ ਵਾਲੇ ਖੇਤੀਬਾੜੀ ਅਸਾਂਸਿਆਂ ਲਈ ਤੁਹਾਨੂੰ 20% ਦੀ ਟੈਕਸ ਦੇਣਾ ਲਾਜ਼ਮੀ ਕਰ ਦੇਣਾ ਆ। ਇਹ ਜਿਹੜੀ ਮੱਦ ਇਹਨਾਂ ਨੇ ਵਿੱਚ 20% ਦੀ ਲਾਜ਼ਮੀ ਦੀ ਕਰ ਦਿੱਤੀ ਆ ਨਾ, ਇਹਦੇ ਉੱਪਰ ਰੇੜਕਾ ਪਿਆ ਹੋਇਆ ਹੈ। ਸੋ ਇਹਨੂੰ ਕਿਸਾਨ ਜਿਹੜੇ ਆਗੂ ਆ, ਜਿਹੜੇ ਉੱਥੇ ਲੀਡਰ ਸੀ, ਉਹ ਕਹਿੰਦੇ ਵੀ ਬਹੁਤ ਮੰਦਭਾਗਾ ਆ। ਕਿਸਾਨ ਤਾਂ ਪਹਿਲਾਂ ਹੀ ਬੜਾ ਨਿਬੀੜਿਆ ਗਿਆ ਵੀ। ਕੀ ਲੱਗਦਾ ਤੁਹਾਨੂੰ, ਸੁਣੀ ਜਾਊਗੀ ਉਹਨਾਂ ਦੀ ਸਰਕਾਰ ਕੋਈ ਲਊ ਉੱਤੇ, ਮਤਲਬ ਸਰਕਾਰ ਦੇ ਕੰਨਾਂ ਦੇ ਜੂੰ ਸਰਕੂਗੀ? ਫਿਲਹਾਲ ਜਿਹੜੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਆਪਣੇ ਕੀਅਰ ਸਟਮਾਰਟਰ, ਉਹਨਾਂ ਨੇ ਕਿਹਾ ਵੀ ਨਹੀਂ, ਸਰਕਾਰ ਨੇ ਜਿਹੜਾ ਫੈਸਲਾ ਲਿਆ ਉਹ ਬਿਲਕੁਲ ਸਹੀ ਆ, ਵੀ ਅਸੀਂ ਪੈਰ ਪਿੱਛੇ ਨਹੀਂ ਪਾ ਰਹੇ ਹੈਗੇ, ਸੋਚ ਸਮਝ ਕੇ ਲਿਆ। ਲੇਕਿਨ ਉੱਧਰ ਜਿਹੜੇ ਕਿਸਾਨ ਆਗੂ ਉਹ ਕਹਿ ਰਹੇ ਆ ਵੀ ਦੇਖੋ ਵੀ ਘੱਟ ਤੋਂ ਘੱਟ ਵੀ ਇਹਨੇ 70,000 ਖੇਤਾਂ ਨੂੰ ਪ੍ਰਭਾਵਿਤ ਕਰ ਦੇਣਾ ਆ, ਤੇ ਕਹਿ ਲਓ ਵੀ ਕਿਸਾਨ ਇਹਨਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਣੇ ਆ। ਇਹਦੇ ਵਿੱਚ ਕੀ ਹੈ, ਕਿਸਾਨ ਜਿਹੜੀ ਨਾ ਆਪਣੀ ਜ਼ਮੀਨ ਆ, ਜਿੱਦਾਂ ਬਾਪ ਆ, ਜਦੋਂ ਉਹਨੇ ਉਹ ਜ਼ਮੀਨ 'ਤੇ ਕੰਮ ਕਰਨਾ ਛੱਡ ਦਿੱਤਾ, ਲੇਕਿਨ ਉਹਦੀ ਮਲਕੀਅਤ ਆ ਉਹ ਆਪਣੀ ਪੀੜ੍ਹੀ ਨੂੰ ਅੱਗੇ ਦੇ ਦਿੰਦੇ ਸੀਗੇ ਜੀ। ਪਰ ਉਹਨਾਂ ਨੂੰ ਇਹ ਵੀ ਖਦਸ਼ਾ ਆਇਆ ਕਿਸਾਨਾਂ ਨੂੰ ਕਿ ਅਸੀਂ ਆਪਣੀ ਜ਼ਮੀਨਾਂ ਤਾਂ ਗਾਹਾਂ ਦੇਈ ਜਾਂਦੇ ਹਾਂ, ਖੇਤੀ ਦਾ ਧੰਦਾ ਕਰੀ ਜਾਂਦੇ ਹਾਂ, ਪਰ ਜਿਹੜਾ ਪੂੰਜੀ ਦੇ ਵਿੱਚ ਵਾਧੇ ਦਾ ਲਾਭ ਹੁੰਦਾ ਹੈ ਉਹ ਤਾਂ ਸਾਨੂੰ ਕਦੀ ਮਿਲਿਆ ਨਹੀਂ। ਉੱਪਰੋਂ ਤੁਸੀਂ ਸਾਡੀ ਇਸ ਵਿਰਾਸਤ ਦੇ ਵਿੱਚ ਜਿਹੜੀ ਜ਼ਮੀਨ ਗਾਹਾਂ ਜਾ ਰਹੀ ਹੈ ਸਾਡੀ ਪੁਸਤਾਂ ਨੂੰ, ਹੁਣ ਤੁਸੀਂ ਉਹਦੇ ਵਿੱਚ ਚੂੜੀ ਅਟੈਚ ਕਰ ਰਹੇ ਹੋ। ਸੋ ਇਹ ਮੇਰੇ ਖਿਆਲ ਇਹ ਮਸਲਾ ਥੋੜ੍ਹਾ ਜਿਹਾ ਵੱਡਾ ਬਣੂਗਾ। ਠੀਕ ਜੀ। ਤੇ ਜੇ ਆਪਾਂ ਅੱਗੇ ਗੱਲਬਾਤ ਕਰੀਏ ਅਮਰੀਕਾ ਨੂੰ, ਚੱਲੀਏ ਟਰੰਪ ਸਾਹਿਬ ਵੱਲ। ਜੀ। ਡੋਨਾਲਡ ਟਰੰਪ ਜੀ, ਬਿਲਕੁਲ ਉਹ ਜਿੱਤੇ ਨੇ। ਵੈਸੇ ਬੰਦਾ ਰੌਣਕੀ ਆ, ਜੋ ਮਰਜ਼ੀ ਹੈ ਨਾ, ਮੰਨਦੇ ਹੋ ਤੁਸੀਂ ਕਿ ਨਹੀਂ? ਜੀ, ਇੰਡੀਆ ਦੇ ਲਈ ਠੀਕ ਰਹੇਗਾ, ਮੈਂ ਭਵਿੱਖਬਾਣੀ ਕਰ ਦਿੰਦਾ। ਅੱਛਾ, ਠੀਕ ਰਹੂਗਾ? ਇਹ ਠੀਕ ਰਹੇਗਾ। ਠੀਕ ਹੈ, ਉੱਥੇ ਇਮੀਗ੍ਰੇਸ਼ਨ ਦੀ ਥੋੜੀ ਚੂੜੀ ਜ਼ਰੂਰ ਕੱਸ ਦੇਗਾ, ਪਰ ਇੰਡੀਆ ਦੇ ਨਾਲ ਠੀਕ ਹੈ। ਇਮੀਗ੍ਰੇਸ਼ਨ ਵਾਲੀ ਤਾਂ ਕੈਨੇਡਾ ਨੇ ਵੀ ਕਰਤੀ ਟੈਟ ਚੂੜੀ, ਖੈਰ ਜਿਹੜੀ ਅਮਰੀਕਾ ਵਾਲੀ ਕਰਨੇ ਕਿ ਉਹ ਥੋੜੀ ਸਖਤ ਹੁੰਦੀ ਹੈ ਜੀ। ਜੀ। ਤੇ ਇਹ ਬੰਦਾ ਜਿੱਦਾਂ ਮੈਂ ਕਿਹਾ ਵੀ ਰੌਣਕੀ ਆ, ਪਰ ਆਉਂਦਿਆਂ ਸਾਰੀ ਕਹਿੰਦੇ ਕੋਈ ਸਖਤ ਫੈਸਲੇ ਲੈ ਰਿਹਾ ਆ। ਤੇ ਇੱਕ ਨਾਮ ਬੜਾ ਚੱਲ ਰਿਹਾ, ਮਤਲਬ ਚਰਚਾ ਦੇ ਵਿੱਚ ਆ ਰਿਹਾ, ਉਹਦਾ ਨਾਮ ਆਪਣਾ ਥੋਮਸ ਹੋਮੈਨ, ਕਿ ਇੱਦਾਂ ਦਾ ਥੋਮਸ ਹੋਮੈਨ ਜੀ। ਇਹ ਤੇ ਪਾਓ ਮਾੜੀ ਚਰਚਾ ਵੀ ਇਹ ਕੀ ਕਾਰਨ ਹੈ ਵੀ ਇਹ ਨਾਂ ਕਿਉਂ ਇੰਨਾ ਚਰਚਾ 'ਚ ਆ ਰਿਹਾ ਟਰੰਪ ਦੇ ਜਿੱਤਣ ਤੋਂ ਬਾਅਦ? ਜੀ ਬਿਲਕੁਲ, ਦੇਖੋ ਟਰੰਪ ਨੇ ਆਪਣਾ ਜਿਹੜਾ ਕਾਰਜਕਾਲ ਲੈਣਾ ਆ ਉਹ ਅਗਲੇ ਸਾਲ ਲੈਣਾ ਆ, ਜਨਵਰੀ ਮਹੀਨੇ ਦੇ ਵਿੱਚ। ਜਨਵਰੀ, ਹਾਂਜੀ, ਠੀਕ ਹੈ ਜੀ। ਲੇਕਿਨ ਟਰੰਪ ਨੇ ਜਿੱਦਾਂ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਕਿ ਮੈਂ ਅਮਰੀਕਾ ਦੇ ਲਈ ਨਾ ਬਹੁਤ ਜ਼ਿਆਦਾ ਸਖਤ ਅਤੇ ਕਠੋਰ ਇਮੀਗ੍ਰੇਸ਼ਨ ਨੀਤੀ ਬਣਾਉਣੀ ਹੈ ਜੀ। ਤੇ ਉਹਦੀ ਗੱਲ ਨੂੰ ਪੂਰਾ ਕਰਨ ਦੇ ਲਈ ਇਹਨੇ ਆਪਣਾ ਇੱਕ ਖਾਸ ਬੰਦਾ ਦੁਬਾਰਾ ਲਿਆਂਦਾ ਆ। ਪਹਿਲਾਂ ਮੈਂ ਇਸ ਬੰਦੇ ਬਾਰੇ ਥੋੜੀ ਚਾਨਣਾ ਪਾ ਦੇਵਾਂ। ਇਹਦਾ ਨਾਂ ਕੀ ਹੈ, ਪਹਿਲਾਂ ਤਾਂ ਨਾਂ ਦੱਸੋ ਖੁੱਲ੍ਹ ਕੇ। ਇਹਦਾ ਹੈਗਾ ਜੀ ਥੋਮਸ ਹੋਮੈਨ। ਇਹ ਥੋਮਸ ਹੋਮਨ ਹੈ ਕੀ, ਸ਼ੈ ਕੀ ਆ? 62 ਸਾਲ ਦਾ ਹੋ ਗਿਆ ਜੀ ਇਹ। ਇਹਦਾ ਮਤਲਬ ਬੜਾ ਤਜਰਬੇਕਾਰ ਬੰਦਾ ਆ। ਟਰੰਪ ਦਾ ਬਹੁਤ ਖਾਸ ਬੰਦਾ ਰਿਹਾ ਇਹ ਜੀ। ਉਹਨੂੰ ਇਹ ਇਸ ਕੰਮ ਦੇ ਲਈ ਸਪੈਸ਼ਲ ਲੈ ਕੇ ਆਇਆ। ਐਕਸ ਪੁਲਿਸ ਅਫਸਰ ਇਹ ਨਿਊਯਾਰਕ ਦੇ ਵਿੱਚ ਰਿਹਾ। ਠੀਕ ਹੈ ਜੀ। ਐਕਸ ਐਕਟਿੰਗ ਡਾਇਰੈਕਟਰ ਰਿਹਾ ਜੀ USA ਇਮੀਗ੍ਰੇਸ਼ਨ ਐਂਡ ਕਸਟਮ ਦਾ।
ਓਕੇ 2013 ਦੇ ਵਿੱਚ ਆਈਸ ਦੀ ਡਿਪੋਰਟੇਸ਼ਨ ਸ਼ਾਖਾ ਦਾ ਇਹ ਮੁਖੀ ਰਿਹਾ। ਉਸ ਟਾਈਮ ਓਬਾਮਾ ਦਾ ਕਾਰਜਕਾਲ ਸੀਗਾ। ਓਕੇ ਤੇ 2017 ਦੇ ਵਿੱਚ ਆਈਸ ਦਾ ਨਿਰਦੇਸ਼ਕ ਨਿਯੁਕਤ ਹੋਇਆ ਸੀਗਾ ਟਰੰਪ ਦੇ ਸਮੇਂ ਦੇ ਵਿੱਚ। ਜੀ ਉਸ ਤੋਂ ਬਾਅਦ ਫਿਰ ਟਰੰਪ ਹਾਰਿਆ ਤੇ ਦੁਬਾਰਾ ਹੁਣ ਇਹ ਵਜ਼ਾਰਤ ਦੇ ਵਿੱਚ ਆਏ ਆ। ਉਦੇਸ਼ ਕੀ ਆ ਜਿਨ੍ਹਾਂ ਦਾ ਇਸ ਬੰਦੇ ਤੋਂ? ਬੰਦੇ ਦਾ ਤਜਰਬਾ ਬਹੁਤ ਆ। ਹਾਂਜੀ ਤੇ ਇਹਦੇ ਤੋਂ ਟਰੰਪ ਇਹ ਆਸ ਕਰਦਾ ਕਿ ਜਿਹੜੀ ਮੈਂ ਜ਼ੁਬਾਨ ਦਿੱਤੀ ਨਾ ਕਿ ਇਲੀਗਲ ਜਿਹੜੀ ਮਾਈਗ੍ਰੇਸ਼ਨ ਅਮਰੀਕਾ 'ਚ ਥਰੂ ਮੈਕਸੀਕੋ ਜਾਂ ਹੋਰ ਪਾਸਿਆਂ ਤੋਂ ਹੁੰਦੀ ਆ, ਵੀ ਮੈਂ ਵਾਅਦਾ ਕੀਤਾ ਕਿ ਮੈਂ ਰੋਕਣੀ ਆ। ਇਸ ਬੰਦੇ ਨੂੰ ਲੈ ਕੇ ਆਇਆ ਕਿ ਤੂੰ ਗੈਰ ਕਾਨੂੰਨੀ ਪ੍ਰਵਾਸ ਨੂੰ ਨਾ ਠੱਲ ਪਾਉਣੀ ਆ। ਓਕੇ ਇਸ ਕਰਕੇ ਇਹਨੂੰ ਇਹ ਡਿਪਾਰਟਮੈਂਟ ਇਹਨਾਂ ਨੇ ਦਿੱਤਾ ਆ। ਮਤਲਬ ਬਹੁਤ ਸਖਤ ਪਾਲਿਸੀਆਂ ਬਣਾਉਣ ਜਾ ਰਹੇ। ਇਸੇ ਕਰਕੇ ਇਹਨੂੰ ਬਾਰਡਰ ਜਾਰ ਓਕੇ ਉਰਫ ਥੋਮਸ ਹੋਮਨ ਕਿਹਾ ਜਾਂਦਾ ਆ। ਠੀਕ ਠੀਕ। ਸੋ ਯਾਨੀ ਕਿ ਆਪਣੇ ਕੰਮ ਦੇ ਵਿੱਚ ਬੜਾ ਕਹਿ ਲਓ ਕਿ ਨਪੁੰਨ ਆ ਤੇ ਬੜਾ ਸਖਤ ਬੰਦਾ ਆ। ਤੇ ਮੈਂ ਆਸ ਕਰਦਾ ਕਿ ਫਿਰ ਬੜੀ ਨਾ ਸਖਤ ਪ੍ਰਵਾਸ ਨੀਤੀ ਲੈ ਕੇ ਆਊਗਾ। ਤੇ ਤੁਹਾਨੂੰ ਲੱਗਦਾ ਵੀ ਪੈ ਸਕਦੀ ਹੈ ਠੱਲ? ਦੇਖੋ ਨੀਤੀ ਲਿਆਉਣਾ, ਜਦੋਂ ਤੁਸੀਂ ਦੇਸ਼ ਦੇ ਮੁਖੀ ਨੇ ਇਹ ਕਹਿ ਦਿੱਤਾ ਆ ਵੀ ਮੈਂ ਲੈ ਕੇ ਆਉਣੀ ਆ ਔਰ ਉਹ ਜਿੱਤ ਗਿਆ ਆ, ਤੇ ਲੋਕੀ ਆਸ ਕਰਦੇ ਆ ਕਿ ਤੁਸੀਂ ਨੀਤੀ ਲੈ ਕੇ ਆਓ। ਨੀਤੀ ਤਾਂ ਆਏਗੀ ਜਦੋਂ ਪ੍ਰਯੋਗ ਬੰਦਾ ਬੈਠੇਗਾ। ਇਲੀਗਲ ਮਾਈਗ੍ਰੇਸ਼ਨ ਅਗਰ ਤੁਸੀਂ ਰੋਕਦੇ ਹੋ, ਇਹ ਤਾਂ ਦੇਸ਼ ਦੇ ਹੱਕ ਵਿੱਚ ਹੀ ਜਾਂਦੀ ਆ। ਸੋ ਇਹਨੂੰ ਦੇਸ਼ ਦੇ ਅੰਦਰੋਂ ਵੀ ਸਮਰਥਨ ਮਿਲਣਾ ਆ, ਬਾਹਰੋਂ ਵੀ ਸਮਰਥਨ ਮਿਲੇਗਾ। ਹੋ ਸਕਦਾ ਉਹਨਾਂ ਦੀ ਉਹ ਪਾਲਿਸੀਜ਼ ਨੂੰ ਹੋਰ ਦੇਸ਼ ਵੀ ਕਾਪੀ ਕਰਨ। ਜੀ ਚਲੋ ਖੈਰ ਦੇਖਦੇ ਹਾਂ ਟਰੰਪ ਸਾਹਿਬ ਆਉਣਗੇ ਤੇ ਕਿੱਦਾਂ ਦੀਆਂ ਪਾਲਿਸੀਆਂ ਲਿਆਉਂਦੇ। ਤੇ ਜੇ ਆਪਾਂ ਅੱਗੇ ਗੱਲ ਕਰੀਏ, 2 ਮਿੰਟ ਨੇ ਆਪਣੇ ਕੋਲ ਹੁਣ। ਜੀ ਢੱਡਰੀਆਂ ਵਾਲੇ ਬਾਬੇ ਜੀ, ਉਹ ਵੀ ਵਾਹਵਾ ਚਰਚਾ 'ਚ ਹੀ ਰਹਿੰਦੇ ਨੇ, ਹੈ ਨਾ? ਤੁਸੀਂ ਹੁਣ ਬਾਬਾ ਸ਼ਬਦ ਵਰਤ ਲਿਆ ਆ ਤੇ ਹੁਣ ਮੈਂ ਇਹਦੇ ਵਿੱਚ ਕੀ ਗੱਲ ਕਰਾਂ ਹੁਣ? ਉਹ ਅੱਜ ਕੱਲ੍ਹ ਫਿਰ ਚਰਚਾ 'ਚ ਨੇ, ਕਹਿੰਦੇ ਕੇਸ ਕੂਸ ਕਿਸੇ ਨੇ ਕੋਈ ਰਿਟ ਪਾਈ ਆ, ਕੇਸ ਖੁੱਲ੍ਹ ਰਿਹਾ, ਕਿਹੜਾ ਕੇਸ ਹੈ ਤੇ ਕਿੱਦਾਂ ਦੀਆਂ ਮੁਸ਼ਕਿਲਾਂ ਉਹਨਾਂ ਨੂੰ? ਢੱਡਰੀਆਂ ਵਾਲੇ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਏ ਆ। ਵੈਸੇ ਜਿਹੜਾ ਇਹ ਨਵਾਂ ਸਿਆਪਾ ਉਹਨਾਂ ਨੂੰ ਪਿਆ ਆ, ਇਹ ਕੋਈ ਨਵਾਂ ਨਹੀਂ ਹੈਗਾ, ਪੁਰਾਣਾ ਹੀ ਆ। 11-12 ਸਾਲ ਪੁਰਾਣਾ ਕੇਸ ਆ ਜੀ। ਤੇ ਘਟਨਾ ਇਹਨਾਂ ਦੇ ਜਿਹੜਾ ਪਰਮੇਸ਼ਰ ਗੁਰਦੁਆਰਾ ਹੈ ਨਾ, ਉੱਥੇ ਦੀ ਸੀਗੀ। ਉਹ ਦੁਬਾਰਾ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਆ ਗਈ ਆ। ਹੁਣ ਇਹ ਚਰਚਾ ਦੇ ਵਿੱਚ ਆ ਗਈ ਆ ਕਿ ਲਿਆਂਦੀ ਗਈ ਆ, ਇਹ ਕੁਝ ਦਿਨਾਂ ਵਿੱਚ ਵੈਸੇ ਪਤਾ ਚੱਲ ਜੂਗਾ। ਬਟ ਹਾਲਾਤਾਂ ਤੋਂ ਐਂ ਲੱਗਦਾ ਸੀਗਾ ਵੀ ਕਾਫੀ ਚਿਰ ਤੋਂ ਇਹਨਾਂ ਨੂੰ ਕਿਸੇ ਤਰਤੀਬ ਦੇ ਨਾਲ ਘੇਰਿਆ ਜਾ ਰਿਹਾ ਸੀਗਾ। ਉਦੋਂ ਤੋਂ ਘੇਰਿਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਦੋਂ ਤੋਂ ਇਹਨਾਂ ਨੇ ਆਪਣੀ ਥੋੜ੍ਹੀ ਜਿਹੀ ਕਹਿ ਲਓ ਕਿ ਬੋਲੀ ਸਰਕਾਰਾਂ ਦੇ ਖਿਲਾਫ ਚੱਕਣੀ ਸ਼ੁਰੂ ਕੀਤੀ ਆ। ਸੋ ਖੈਰ ਅਸੀਂ ਇੱਕ ਪੱਤਰਕਾਰ ਦੀ ਨਿਗਾਹ ਤੋਂ ਮੈਂ ਇਹ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਵੀ ਇਹ ਕੋਈ ਸ਼ਰਾਰਤ ਆ। ਪਰ ਮਸਲਾ ਅਜੇਪਾਲ ਜੀ ਇੱਥੇ ਆ ਜਾਂਦਾ ਕਿ ਜੇ ਦੇਸ਼ ਦੀ ਜਿਹੜੀ ਮੁਖੀ ਏਜੰਸੀ ਆ CBI ਆ, ਜੇ ਉਹਦੇ ਕੋਲ ਇਹ ਜਾਂਚ ਚੱਲ ਜਾਂਦੀ ਆ, ਫਿਰ ਤੁਸੀਂ ਚਾਹੇ ਦੋਸ਼ੀ ਹੋ ਚਾਹੇ ਨਿਰਦੋਸ਼ ਹੋ, ਜਿਹੜਾ ਜਦੋਂ ਜਾਂਚ ਚੱਲਦੀ ਹੈ ਨਾ ਉਹਦੇ ਵਿੱਚ ਖੱਜਲ ਖੁਆਰੀ ਤਾਂ ਫਿਰ ਹੁੰਦੀ ਆ। ਤੇ ਉਹ ਤਾਂ ਫਿਰ ਵੱਡੇ ਦੀ ਵੀ ਖੱਜਲ ਖੁਆਰੀ ਕਰ ਜਾਂਦੇ ਆ। ਮਸਲਾ ਕੀ ਸੀਗਾ, ਮਾਮਲਾ ਕੀ ਸੀ? ਇੱਕ ਕੁੜੀ ਦੀ ਮੌਤ ਹੋ ਗਈ ਸੀ ਇਸ ਪਰਮੇਸ਼ਰ ਦਵਾਰ ਦੇ ਉਸ ਗੁਰਦੁਆਰੇ ਦੇ ਵਿੱਚ, ਗੁਰਦੁਆਰਾ ਸਾਹਿਬ 'ਚ। ਉਹਨਾਂ ਨੂੰ ਗੁਰਦੁਆਰਾ ਕਹਿੰਦੇ ਆ, ਲੇਕਿਨ ਪਰਮੇਸ਼ਵਰ ਦਵਾਰ ਲਿਖਦੇ ਆ। ਖੈਰ ਉੱਥੇ ਜਦੋਂ ਪ੍ਰਕਾਸ਼ ਹੋਇਆ ਹੁੰਦਾ ਆਪਣੇ ਆਪਣੇ ਹਿਸਾਬ ਦੇ ਨਾਲ ਉਹ ਕਹਿੰਦੇ ਨੇ। ਤੇ ਲੋਕ ਵੈਸੇ ਡੇਰੇ ਨਾਲ ਵੀ ਸੰਬੋਧਨ ਕਰ ਲੈਂਦੇ ਆ। ਚਲੋ ਅਸੀਂ ਉਹਦਾ ਨਾਮ ਲੈ ਕੇ ਚੱਲਦੇ ਹਾਂ। ਲੜਕੀ ਦਾ ਜਿਹੜਾ ਭਰਾ ਸੀਗਾ, ਉਹਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਆ ਕਿ ਇਹ ਜਿਹੜੀ ਮੌਤ ਹੋਈ ਆ ਉਹਦੀ ਭੈਣ ਦੀ, ਇਹ CBI ਤੋਂ ਜਾਂਚ ਕਰਾਓ। ਅੱਛਾ। ਦੋਸ਼ ਵਿੱਚ ਉਹਨੇ ਇਹ ਕਿਹਾ ਗਿਆ ਵੀ ਜਿਹੜਾ ਢੰਡਰੀਏ ਵਾਲਾ ਹੈ ਨਾ, ਇਹ ਆਪਣੇ ਉਸ ਜਗ੍ਹਾ ਦੇ ਵਿੱਚ ਪਰਮੇਸ਼ਰ ਦਵਾਰ ਦੇ ਵਿੱਚ ਲੜਕੀਆਂ ਨੂੰ ਪ੍ਰਭਾਵਿਤ ਕਰਦਾ। ਅੱਛਾ। ਇਹਨੇ ਮੇਰੀ ਭੈਣ ਨੂੰ ਵੀ ਪ੍ਰਭਾਵਿਤ ਕੀਤਾ, ਲੇਕਿਨ ਭੈਣ ਨੇ ਜਦੋਂ ਇਹਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਆ ਤਾਂ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਕਹਿ ਲਓ ਕਿ ਮੌਤ ਦੇ ਦਿੱਤੀ ਗਈ ਆ। ਓਕੇ। ਢੰਡਰੀਆਂ ਵਾਲੇ ਨੇ ਵੀ ਆਪਣਾ ਪੱਖ ਦਿੱਤਾ ਆ। ਉਹ ਕਹਿੰਦੇ ਆ ਵੀ ਇਹ ਸਾਰਾ ਕੁਝ ਬਣਾਇਆ ਹੋਇਆ ਆ। ਹਾਂਜੀ। ਜਦੋਂ ਉਸ ਲੜਕੀ ਦੀ ਮੌਤ ਹੋਈ ਆ, ਪਹਿਲੀ ਗੱਲ ਤਾਂ ਇਹ ਆ ਕਿ ਪ੍ਰਵੇਸ਼ਵਰ ਦਵਾਰ ਦੇ ਅੰਦਰ ਨਹੀਂ ਹੋਈ ਹੈਗੀ, ਉਹ ਮੁੱਖ ਗੇਟ ਤੇ ਸੀਗੀ। ਉਦੋਂ ਉਹਦੀ ਮੌਤ ਹੋਈ ਆ। ਸਾਡੇ ਜਿਹੜੇ ਕਰਮੀ ਸੀਗੇ ਉਹਨੂੰ ਇਮੀਡੀਏਟ ਚੱਕ ਕੇ ਹਸਪੀਟਲ ਲੈ ਕੇ ਗਏ ਆ, ਔਰ ਜਿਹੜੀਆਂ ਉੱਥੋਂ ਪੋਸਟਮਾਰਟਮ ਦੀਆਂ ਰਿਪੋਰਟਸ ਆਈਆਂ ਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਇਸ ਤਰ੍ਹਾਂ ਦਾ ਇਹਨੂੰ ਕੁਛ ਨਹੀਂ ਹੋਇਆ ਹੈਗਾ ਆ, ਇਹਨੂੰ ਕੋਈ ਜ਼ਹਿਰ ਜੂਰ ਨਹੀਂ ਦਿੱਤੀ ਗਈ ਹੈਗੀ ਜਾਂ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਹੈਗਾ। ਵੀ ਉਹ ਬੜੀ ਕਹਿਣ ਦੀ ਕੋਸ਼ਿਸ਼ ਉਹਨਾਂ ਦੀ ਰਹੀ ਆ ਵੀ ਅਸੀਂ ਉਹਦੇ ਵਿੱਚੋਂ ਬਰੀ ਹਾਂ। ਬਰੀ ਜੇ। ਤੇ ਜੇ ਕਹਿੰਦੇ ਉਹ ਉਸ ਪਰਮੇਸ਼ਰ ਦਵਾਰ ਦੇ ਅੰਦਰ ਗਈ ਨਹੀਂ ਹੈਗੀ, ਉਹ ਮੁੱਖ ਗੇਟ ਤੇ ਹੀ ਆ। ਹਾਂਜੀ। ਜੇ ਜ਼ਹਿਰ ਖਾਣ ਦੀ ਘਟਨਾ ਕੋਈ ਹੋਈ ਆ ਤੇ ਇਹਦੇ ਵਿੱਚ ਫਿਰ ਅਸੀਂ ਦੋਸ਼ੀ ਨਹੀਂ ਬਣਦੇ ਹੈਗੇ। ਸੋ ਮਸਲਾ ਉਦੋਂ ਹਟ ਗਿਆ ਸੀ, ਲੇਕਿਨ ਉਹਦੇ ਭਰਾ ਨੇ ਕਿਹਾ ਕਿ ਨਹੀਂ, CBI ਤੋਂ ਜਾਂਚ ਕਰਵਾਓ। ਤੇ ਜੇ ਕੋਰਟ ਜਿਹੜਾ ਹਾਈ ਕੋਰਟ ਆ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਸਲਾ CBI ਦੇ ਕੋਲ ਚਲੇ ਜਾਂਦਾ ਆ, ਫਿਰ ਮੈਨੂੰ ਲੱਗਦਾ ਕਿ ਢੰਡੇ ਮਾਰਨ ਦੇ ਲਈ ਮੁਸ਼ਕਿਲਾਂ ਹੋ ਜਾਣਗੀਆਂ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਦੋਸ਼ੀ ਆ, ਬਿਲਕੁਲ, ਜਾਂ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਜੁਰਮ ਕੀਤਾ ਹੈ। ਜੀ ਚਲੋ ਖੈਰ ਦੇਖੋ, ਉਹਦਾ ਕੇਸ ਜੇ ਖੁੱਲਿਆ ਤਾਂ ਖੈਰ ਉਹਦਾ ਕੋਰਟ ਨੇ ਫੈਸਲਾ ਦੇਣਾ ਦੋਸ਼ੀ ਹੈ ਜਾਂ ਨਹੀਂ ਹੈ ਨੇ।
ਤੇ ਲਸਾੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ, ਜੀ ਕੀਮਤੀ ਸਮਾਂ ਦਿੱਤਾ। ਜੀ ਬਿਲਕੁਲ। ਤੇ ਮੈਂ ਦਰਸ਼ਕਾਂ ਨੂੰ ਕਹੂੰਗਾ ਵੀ ਲਸਾੜਾ ਸਾਹਿਬ ਨੂੰ ਖੁਸ਼ ਰਿਹਾ ਕਰੋ ਨਾ, ਕਿਉਂਕਿ ਮੈਂ ਜਦੋਂ ਵੀ ਲਸਾੜਾ ਸਾਹਿਬ ਨੂੰ ਮਿਲਦਾ ਨਾ ਖੁਸ਼ ਰਹਿੰਦੇ, ਹੱਸਦੇ ਰਹਿੰਦੇ ਹੋ। ਜੀ ਬਿਲਕੁਲ, ਹੱਸਦੇ ਰਹਿਣਾ ਇਹ ਜ਼ਿੰਦਗੀ ਦਾ ਅਸੂਲ ਹੈ ਜੀ। ਹਾਂਜੀ ਹਾਂਜੀ ਹਾਂ, ਚਲੋ ਖੈਰ, ਥੈਂਕ ਯੂ ਲਸਾੜਾ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਤਾਂ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਫਿਰ ਮਿਲਦੇ ਆ ਜੀ ਨੈਕਸਟ ਵੀਕ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।